ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 4 ਜੂਨ 2020 21 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਹ ਸਾਰਾ ਹਫਤਾ ਘੱਲੂਘਾਰਾ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਔਰ 36 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ ਸਿੱਖ ਕੌਮ ਦੇ ਖਿਲਾਫ ਇਸ ਟੋਟਲ ਵਾਰ ਦਾ ਆਗਾਜ਼ ਕੀਤਾ ਸੀ। ਇਸ ਘੱਲੂਘਾਰੇ ਦੌਰਾਨ ਅਸੀਂ ਸ਼ਹੀਦ ਸਿੰਘ ਸਿੰਘਣੀਆਂ ਨੂੰ ਜਿੱਥੇ ਯਾਦ ਕਰ ਰਹੇ ਹਾਂ, ਉੱਥੇ ਅਸੀਂ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਵੀ ਯਾਦ ਕਰ ਰਹੇ ਹਾਂ, ਉਹਨਾਂ ਨੂੰ ਸਜਦਾ ਕਰਦੇ ਹਾਂ। ਇਸ ਸੈਗਮੈਂਟ ਦੇ ਵਿੱਚ ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਕਿਵੇਂ ਭਾਰਤ ਸਰਕਾਰ ਨੇ ਇਸ ਵਰੇ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਤੇ ਘੱਲੂਘਾਰੇ ਨਾਲ ਸੰਬੰਧਿਤ ਸਿੱਖ ਹੈਸ਼ਟੈਗ ਨੂੰ ਬਲੌਕ ਕਰਵਾਇਆ ਹੈ। ਇਸ ਸੰਬੰਧੀ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇੱਕ ਸਿੱਖ ਐਮਪੀ ਵੱਲੋਂ ਘੱਲੂਘਾਰੇ ਵਿੱਚ ਯੂਕੇ ਸਰਕਾਰ ਦੇ ਰੋਲ ਸੰਬੰਧੀ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਐਂਡ ਨਾਲ ਹੀ ਅਸੀਂ ਇਸੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਜੋ ਅਮਰੀਕਾ ਦੇ ਵਿੱਚ ਸਥਿਤੀ ਬਣੀ ਹੈ ਉਸ ਬਾਰੇ ਗੱਲਬਾਤ ਹੋਏਗੀ ਐਂਡ ਨਾਲ ਹੀ ਕਰੋਨਾ ਵਾਇਰਸ ਦੀ ਅਪਡੇਟ ਵੀ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰਾਂ ਰਾਹੀਂ ਜਾਣਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਸਾਬਕਾ ਭਾਰਤੀ ਫੌਜ ਦੇ ਜਨਰਲ ਵੱਲੋਂ ਇਹ ਮੰਨਿਆ ਗਿਆ ਹੈ ਕਿ ਚੀਨ ਨੇ ਭਾਰਤ ਦੀ 60 ਕਿਲੋਮੀਟਰ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ। ਭਾਰਤ ਅਤੇ ਚੀਨ ਵਿਚਕਾਰ ਬਣੀ ਹੋਈ ਜੰਗ ਵਰਗੀ ਸਥਿਤੀ ਸੰਬੰਧੀ ਵੀ ਅਸੀਂ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਵਾਂਗੇ ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਨੇ ਤਬਲੀਗੀ ਜਮਾਤ ਨਾਲ ਸੰਬੰਧਿਤ ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲੇ 250,000 ਤੋਂ ਜ਼ਿਆਦਾ ਮੁਸਲਮਾਨਾਂ ਦੇ 10 ਸਾਲ ਲਈ ਭਾਰਤ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਉੱਪਰ ਗੱਲਬਾਤ ਹੋਏਗੀ ਐਂਡ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜੋ ਵਿਚਾਰਾਂ ਨੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰਾਂ ਰਾਹੀਂ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਇਸ ਟਾਈਮ ਮੇਰੇ ਨਾਲ ਸਕਾਈਪ ਰਾਹੀਂ ਜੁੜੇ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਜਿਵੇਂ ਤੁਸੀਂ ਦੱਸਿਆ ਕਿ ਸਾਰਾ ਹੀ ਹਫਤਾ ਅਸੀਂ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਔਰ ਪਿਛਲੇ ਲਗਭਗ 4 ਦਿਨ ਤੋਂ ਸਾਡੀ ਇਹ ਕੋਸ਼ਿਸ਼ ਵੀ ਹੈ ਕਿ ਇਸ ਘੱਲੂਘਾਰੇ ਨਾਲ ਸੰਬੰਧਿਤ ਜਿਹੜੇ ਅੱਡ-ਅੱਡ ਐਸਪੈਕਟ ਨੇ, ਸਿਆਸੀ ਵੀ, ਇਕਨੋਮਿਕਲ ਵੀ, ਸੋਸ਼ਲ ਵੀ, ਔਰ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਗਈ, ਜਿਹਦਾ ਬੇਸ਼ੱਕ ਆਗਾਜ਼ ਜੇ ਕਹਿਣਾ ਹੋਏ ਉਹ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਹੀ, ਜਦੋਂ ਉਹਨਾਂ ਨੇ ਸਾਰੀ ਸਿੱਖ ਕੌਮ ਨੂੰ ਕ੍ਰਿਮੀਨਲ ਟ੍ਰਾਈਬ ਜਿਹੜਾ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਉਦੋਂ ਹੀ ਹੋ ਗਿਆ ਸੀ। ਪਰ ਫੁੱਲ ਸਕੇਲ ਫੌਜੀ ਅਟੈਕ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਉਹ 1984 ਵਰੇ ਦੇ ਜੂਨ ਮਹੀਨੇ ਦੇ ਪਹਿਲੇ ਹਫਤੇ ਚ ਹੋਇਆ। ਇਸ ਲਈ ਅਸੀਂ ਜਦੋਂ ਇਹਨਾਂ 36 ਵਰਿਆਂ ਦਾ ਲੇਖਾ ਜੋਖਾ ਕਰਦੇ ਹਾਂ ਤੇ ਜ਼ਾਹਿਰਾ ਤੌਰ ਤੇ ਬੇਸ਼ੱਕ 1 ਦਰਜਨ ਤੋਂ ਜ਼ਿਆਦਾ ਹਕੂਮਤਾਂ ਭਾਰਤ ਦੇ ਵਿੱਚ ਬਦਲੀਆਂ ਨੇ,
ਔਰ ਪੰਜਾਬ ਦੇ ਵਿੱਚ ਵੀ ਇੱਕ ਤੋਂ ਬਾਅਦ ਇੱਕ ਸੂਬੇਦਾਰ ਉਹਨਾਂ ਨੇ, ਬੇਸ਼ੱਕ ਉਹ ਅਕਾਲੀ ਸ਼ਕਲੋਂ ਸੂਰਤ ਵਾਲਾ ਪ੍ਰਕਾਸ਼ ਬਾਦਲ ਹੋਏ ਜਾਂ ਇਸ ਪਟਿਆਲੇ ਵਾਲਿਆਂ ਦੇ ਉਹਨਾਂ ਗਦਾਰਾਂ ਦੀ ਔਲਾਦ ਜਿਹੜਾ ਪੀੜ੍ਹੀਆਂ ਤੋਂ ਗਦਾਰੀ ਕਰਦੇ ਆਏ ਨੇ, ਕਪਤਾਨ ਜਿਹੜਾ 3rd ਕਲਾਸ ਅਮਰਿੰਦਰ ਹੋਏ। ਸੋ ਇਹਨਾਂ ਦਾ ਕੰਮ ਉਹੀ ਨੀਤੀਆਂ ਨੂੰ ਲਾਗੂ ਕਰਨਾ ਰਿਹਾ ਜੋ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਬਣਾਉਂਦੀਆਂ ਨੇ। ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਨਾਮ ਨਿਹਾਦ ਸੂਬੇਦਾਰ ਨੇ ਦਿੱਲੀ ਦਰਬਾਰ ਦੇ ਥਾਪੇ ਹੋਏ, ਪਰ ਪੰਜਾਬ ਨੂੰ ਰਨ ਇੰਟੈਲੀਜੈਂਸ ਏਜੰਸੀਆਂ ਕਰਦੀਆਂ ਨੇ। ਔਰ ਉਹ ਏਜੰਸੀਆਂ ਨੇ ਹਰ ਖਿੱਤੇ ਦੇ ਵਿੱਚ, ਉਹ ਮੀਡੀਆ ਦੀ ਲਾਈਨ ਹੋਏ ਉਹ ਤਾਂ ਪੂਰਾ ਦਿੱਲੀ ਤੋਂ ਬੈਠ ਕੇ ਕੰਟਰੋਲ ਕਰਦੇ ਨੇ, ਬਟ ਈਵਨ ਜਿਹੜੇ ਸਬਜੈਕਟ ਸਟੇਟ ਸਬਜੈਕਟ ਵੀ ਨੇ, ਜਿਹਨਾਂ ਜਿਵੇਂ ਐਜੂਕੇਸ਼ਨ ਹੈ ਜਾਂ ਲਾਅ ਐਂਡ ਆਰਡਰ ਹੈ। ਔਰ ਇਹ ਹੁਣ ਇੱਕ ਆਮ ਜਿਹਾ ਰਿਵਾਜ ਨੇ ਕੈਪਟਨ ਨੇ ਬਣਾ ਦਿੱਤਾ ਹੈ ਕਿ ਕੋਈ ਨਾਰਮਲ ਕੇਸ ਵੀ ਹੋਏ ਤਾਂ ਉਹਦੀ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਸੌਂਪ ਦਿੱਤੀ ਜਾਂਦੀ ਹੈ, ਜਿਹੜਾ ਕਿ ਕੇਂਦਰੀ ਅਦਾਰਾ ਹੈ। ਔਰ ਫਿਰ ਕਿਵੇਂ ਸਿੱਖ ਨੌਜਵਾਨਾਂ ਨੂੰ ਹਰਾਸ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਣ ਦਿੱਤੀਆਂ ਜਾਂਦੀਆਂ। ਟਿਪੀਕਲ ਕੇਸ ਜਿਹੜਾ ਹੈ ਜੱਗੀ ਜੌਲ ਦਾ, ਜਿਹੜਾ ਇੰਗਲੈਂਡ ਦਾ ਸਿਟੀਜ਼ਨ, ਸਕਾਟਲੈਂਡ ਦਾ, ਔਰ ਕਿਵੇਂ ਉਹਨੂੰ ਕਿਵੇਂ ਹਰਾਸ ਕੀਤਾ ਜਾ ਰਿਹਾ ਔਰ ਜੇਲ੍ਹ ਦੇ ਵਿੱਚ ਧਾੜਿਆ ਹੋਇਆ। ਲੇਕਿਨ ਕਿਉਂਕਿ ਅਸੀਂ ਜ਼ਿਆਦਾ ਇਸ ਵਾਰ ਫੋਕਸ ਜੂਨ 84 ਦੇ ਦੌਰਾਨ ਕੀ ਹੋਇਆ ਜਾਂ ਉਸ ਤੋਂ ਪਹਿਲਾਂ ਉਹਦਾ ਪਿਛੋਕੜ ਕਿਵੇਂ ਇੱਕ ਗਰਾਊਂਡ ਤਿਆਰ ਕੀਤੀ ਗਈ ਉਹਦੇ ਲਈ, ਕਿਉਂਕਿ ਜ਼ਾਹਰ ਹੈ ਕਿ ਜਦੋਂ ਅਸੀਂ ਮੀਡੀਆ ਦੀ ਗੱਲ ਜਾਂ ਪ੍ਰੋਪੇਗੈਂਡੇ ਦੀ ਗੱਲ ਜਾਂ ਨਾਜ਼ੀ ਜਰਮਨੀ ਦੀ ਹਕੂਮਤ ਦੇ ਵੇਲੇ ਉਹਨਾਂ ਦੀ ਪ੍ਰੋਪੇਗੈਂਡਾ ਵਾਰਫੇਅਰ ਦੀ ਗੱਲ ਕਰਦੇ ਤੇ ਬਹੁਤ ਸਾਰਾ ਉਹਨਾਂ ਦੀ ਕਿਤਾਬ ਚੋਂ ਹੀ ਭਾਰਤੀ ਹਾਕਮਾਂ ਨੇ ਲਿਆ। ਔਰ 13 ਅਪ੍ਰੈਲ 1978 ਜਦੋਂ ਕਿ ਜਿਹੜਾ ਇੱਕ ਗੁਰੂ ਡੰਬ ਇਹਨਾਂ ਨੇ ਖੜਾ ਕੀਤਾ, ਜਿਵੇਂ ਮੁੱਖ ਧਾਰਾ ਸਿੱਖੀ ਨੂੰ ਚੈਲੰਜ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਜਿਹੜੇ ਬਾਡੀ ਫਾਰਮ ਦੇ ਵਿੱਚ ਲੋਕ ਨੇ ਉਹਨਾਂ ਨੂੰ ਗੁਰੂ ਐਲਾਨਣ ਦੀ ਲਾਈਨ, ਜਿਹੜੀ ਰਾਧਾ ਸੁਆਮੀ ਹੋਣ, ਨਿਰੰਕਾਰੀ ਹੋਣ, ਔਰ ਬਾਅਦ ਦੇ ਵਿੱਚ ਅਸੀਂ ਹੁਣ ਦੇ ਦੌਰ ਦੇ ਵਿੱਚ ਉਹ ਆਸ਼ੂਤੋਸ਼ ਹੋਏ, ਸੌਦਾ ਸਾਧ ਹੋਏ, ਭਨਿਆਰਾ ਹੋਏ, ਇਸ ਸਾਰੇ ਦੀ ਗੱਲ ਦੇਖਦੇ ਹਾਂ। ਸੋ ਇਹ ਪੈਰਲਲ 47 ਤੋਂ ਬਾਅਦ ਜਿਹੜੇ ਇਹਨਾਂ ਦੇ ਦੋ ਆਬਜੈਕਟਿਵ ਸੀ, ਕਿਉਂਕਿ ਜੇ ਅਸੀਂ ਸਿੱਖੀ ਨੂੰ ਧਿਆਨ ਨਾਲ ਦੇਖੀਏ ਤਾਂ ਸਿੱਖੀ ਦੇ ਦੋ ਪਿਲਰ ਨੇ, ਦੋ ਥੰਮ ਨੇ, ਦੋ ਸਤੂਨ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਖੜੀ ਹੈ। ਇੱਕ ਗ੍ਰੰਥ ਹੈ, ਇੱਕ ਪੰਥ ਹੈ। ਤੋ ਜ਼ਾਹਰ ਹੈ ਕਿ ਸਿੱਖ ਕੌਮ ਦੇ ਕੋਲ ਰੱਬ ਦੀ ਇਬਾਦਤ, ਇੱਕ ਰੱਬ ਦੇ ਵਿੱਚ ਯਕੀਨ ਰੱਖਣ ਵਾਲਾ ਸਾਡਾ ਪਵਿੱਤਰ ਗ੍ਰੰਥ ਐਟਰਨਲ ਗੁਰੂ ਗ੍ਰੰਥ ਸਾਹਿਬ ਹੈ, ਜਿਸ ਤੋਂ ਬਿਨਾਂ ਅਸੀਂ ਹੋਰ ਕਿਸੇ ਅੱਗੇ ਸਜਦਾ ਨਹੀਂ ਕਰਦੇ, ਕਿਸੇ ਤੋਂ ਰੂਹਾਨੀ ਦੁਨੀਆ ਦੇ ਵਿੱਚ ਅਗਵਾਈ ਨਹੀਂ ਲੈਂਦੇ, ਕਿਸੇ ਬੋਡੀਲੀ ਫਾਰਮ ਦੇ ਕਿਸੇ ਗੁਰੂ ਜਾਂ ਕਿਸੇ ਆਪਣੇ ਆਪ ਨੂੰ ਅਵਤਾਰ ਕਹਿਣ ਵਾਲੇ ਨੂੰ ਨਹੀਂ ਮੰਨਦੇ, ਨਾ ਹੀ ਕਿਸੇ ਅਸੀਂ ਹਿੰਦੂ ਦੇਵੀ ਦੇਵਤੇ ਰਾਮ, ਕ੍ਰਿਸ਼ਨ, ਗਣੇਸ਼, ਸ਼ਿਵ ਕਿਸੇ ਚ ਆਸਥਾ ਰੱਖਦੇ। ਪਰ ਇਹ ਜਦੋਂ ਉਹਨਾਂ ਨੇ ਦੇਖਿਆ ਕਿ ਸਿੱਖੀ ਦੀ ਤਾਕਤ, ਔਰ ਜ਼ਾਹਰ ਹੈ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ ਤੇ ਇਹ ਸਮੁੱਚਾ ਸਿੱਖ ਕੌਮ ਦਾ ਉਹ ਵਜੂਦ ਹੈ ਜਿਹੜਾ ਪੰਜ ਕਕਾਰੀ ਖਾਲਸੇ ਦੇ ਰੂਪ ਚ, ਜਿਹੜਾ ਖਾਲਸਾ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਜ ਕੇ ਫਰਮਾਇਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਸੋ ਜ਼ਾਹਰ ਹੈ ਕਿ ਇਹ ਬਾਡੀ ਪੋਲਿਟਿਕ ਜਿਹਦੇ ਲਈ ਖਾਲਸਾ, ਪੰਥ, ਕੌਮ, ਕੱਲਾ ਵੀ ਜਦੋਂ ਅਸੀਂ ਪੰਥ ਇਸਤੇਮਾਲ ਕਰਦੇ ਹਾਂ ਤੇ ਉਹ ਖਾਲਸਾ ਪੰਥ ਹੈ ਜਿਹੜਾ ਇੱਕ ਨਵੇਕਲ ਹੈ, ਜਿਹੜਾ ਇੱਕ ਵੱਖਰੀ ਇਕਾਈ ਉਸ ਖੇਤਰ ਦੇ ਵਿੱਚ ਹਿੰਦੂਆਂ ਔਰ ਮੁਸਲਮਾਨਾਂ ਦੇ ਵਿਚਕਾਰ, ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਜਿਹੜਾ ਹਰ ਇੱਕ ਨੂੰ ਪਿਆਰ ਕਰਦਾ ਹੈ, ਇਨਸਾਨੀਅਤ ਨੂੰ ਪਿਆਰ ਕਰਦਾ ਹੈ, ਪਰ ਜਿਹਦਾ ਆਪਣਾ ਵਜੂਦ ਹੈ। ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਇਸ ਪੰਥ ਦੀ ਆਪਣੀ ਹੋਂਦ, ਜਿੱਥੇ ਆਪਣਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ, ਜਿੱਥੇ ਆਪਣਾ ਸੈਂਟਰਲ ਪਲੇਸ ਦਰਬਾਰ ਸਾਹਿਬ ਦੇ ਰੂਪ ਚ, ਜਿੱਥੇ ਆਪਣਾ ਤਖਤ ਅਕਾਲ ਤਖਤ ਦੇ ਰੂਪ ਚ, ਔਰ ਆਪਣਾ ਜਿਹੜਾ ਉਹਨਾਂ ਦਾ ਕੋਡ ਆਫ ਕੰਡਕਟ ਜਿਹਨੂੰ ਅਸੀਂ ਰਹਿਤਲ ਬਹਿਤਲ ਕਹਿੰਦੇ ਹਾਂ, ਸਿੱਖ ਰਹਿਤ ਮਰਿਆਦਾ ਦੇ ਰੂਪ, ਜਿਸ ਦੇ ਗਾਤਰੇ ਕਿਰਪਾਨ, ਸਿਰ ਤੇ ਸਜੀ ਦਸਤਾਰ, ਔਰ ਜਿਸ ਦੇ ਜ਼ਿੰਮੇ ਇਹ ਕੰਮ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਜਿਹੜਾ ਗਰੀਬਾਂ ਦਾ ਰੱਖਿਅਕ ਖਾਲਸਾ ਔਰ ਦੁਸ਼ਟਾਂ ਨੂੰ ਸਜ਼ਾ ਦੇਣ ਵਾਲਾ। ਸੋ ਜ਼ਾਹਰ ਹੈ ਕਿ ਇਹ ਜਿਹੜੀ ਖਾਲਸੇ ਦੀ ਯੂਨੀਕ ਆਈਡੈਂਟੀਟੀ, ਜਿਸ ਖਾਲਸੇ ਦੀ ਸਟਰੈਂਥ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ,
ਸੋ ਦੁਸ਼ਮਣ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ, ਜਿਵੇਂ ਉਹਨਾਂ ਨੇ ਇਹ ਗੁਰੂ ਡੰਮ, ਰਾਧਾ ਸੁਆਮੀ ਔਰ ਨਿਰੰਕਾਰੀ ਇਹ 47 ਤੋਂ ਇੱਕਦਮ ਬਾਅਦ ਖੜੇ ਕੀਤੇ। ਔਰ ਦੂਸਰੇ ਪਾਸੇ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਕੇ ਉਹ ਨੀਤੀਆਂ ਬਣਾਈਆਂ ਗਈਆਂ ਸਿੱਖਾਂ ਦੇ ਖਿਲਾਫ ਕਿ ਉਹਨਾਂ ਦੇ ਨਾਲ ਹਰ ਪੈਰ ਤੇ ਡਿਸਕ੍ਰਿਮੀਨੇਸ਼ਨ ਕੀਤੀ ਗਈ। ਫੌਜ ਦੇ ਵਿੱਚੋਂ ਉਹਨਾਂ ਦਾ ਤਵਾਜ਼ਨ ਜਿਹੜਾ ਉਹ ਘਟਾਉਣ ਦੇ ਲਈ ਕਿਵੇਂ ਕਈ ਕੈਪੇਬਲ ਸਿੱਖ ਜਰਨੈਲਾਂ ਨੂੰ ਜਿਹੜਾ ਉਹ ਫੁੱਲ ਜਰਨੈਲ ਨਹੀਂ ਬਣਾਇਆ ਗਿਆ, ਕਿਵੇਂ ਪੰਜਾਬੀ ਜ਼ਬਾਨ ਜਿਹੜੀ ਕਿ ਪੰਜਾਬ ਦੇ ਖਿੱਤੇ ਦੀ ਸੀ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਗਈ। ਪਰ ਇਸ ਸਭ ਦੇ ਬਾਵਜੂਦ ਖਾਲਸੇ ਨੇ ਬ੍ਰਾਹਮਣਵਾਦੀਆਂ ਦੀ ਈਨ ਨਹੀਂ ਮੰਨੀ, ਗੋਡੇ ਨਹੀਂ ਟੇਕੇ। ਔਰ ਜੇ ਉਹਨਾਂ ਨੇ ਕਾਨੂੰਨੀ ਔਰ ਦੂਸਰੇ ਤਰੀਕਿਆਂ ਨਾਲ, ਜਿਵੇਂ ਭਾਰਤ ਦਾ ਆਇਨ ਜਾਂ ਕਨਸਟੀਟਿਊਸ਼ਨ ਉਸ ਦਾ ਆਰਟੀਕਲ 25B ਸਿੱਖਾਂ ਨੂੰ ਹਿੰਦੂ ਐਲਾਨਦਾ ਹੈ, ਪਰ ਇਹਦੇ ਬਾਵਜੂਦ ਸਿੱਖਾਂ ਨੇ ਪੀਸਫੁਲ ਸਟਰਗਲ ਵੀ ਕੀਤੀ, ਮੋਰਚੇ ਵੀ ਲਾਏ। ਔਰ ਅਖੀਰਲਾ ਮੋਰਚਾ ਜਿਹੜਾ 1982 ਤੋਂ 1984 ਤੱਕ 2 ਸਾਲ ਚੱਲਿਆ ਧਰਮ ਯੁੱਧ ਮੋਰਚਾ, ਉਸ ਦੇ ਵਿੱਚ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਔਰ ਜ਼ਾਹਰ ਹੈ ਜਿਵੇਂ ਹਿਟਲਰ ਨੇ ਨਾਜ਼ੀਆਂ ਜਿਹੜਾ ਹੈ ਉਹ ਹਿਟਲਰ ਦੀ ਪਾਰਟੀ, ਨਾਜ਼ੀ ਪਾਰਟੀ ਨੇ ਯਹੂਦੀਆਂ ਦੇ ਖਿਲਾਫ ਦੂਜੇ ਆਰਡਰ ਤੌਰ ਤਰੀਕਿਆਂ ਤੋਂ ਬਾਅਦ ਫਾਈਨਲ ਸੋਲੂਸ਼ਨ ਕਿ ਭਾਈ ਇਹਨਾਂ ਦਾ ਹੁਣ ਫਾਈਨਲ ਸੋਲੂਸ਼ਨ ਜਿਹਦੇ ਚੋਂ ਅਸੀਂ ਦੇਖਦੇ ਹਾਂ ਫਿਰ ਕੰਸੈਂਟ੍ਰੇਸ਼ਨ ਕੈਂਪ ਔਰ ਜਿਹੜੇ ਗੈਸ ਚੈਂਬਰ ਇਹ ਸਾਰੇ ਨਿਕਲੇ ਕੀਤਾ ਸੀ। ਸੋ ਇਹਨਾਂ ਨੇ ਵੀ ਜਿਹੜਾ ਜੂਨ 84 ਦੇ ਪਹਿਲੇ ਹਫਤੇ ਦਾ ਅਟੈਕ ਹੈ ਇਹ ਉਸ ਫਾਈਨਲ ਸੋਲੂਸ਼ਨ ਦੇ ਵੱਲ ਹੀ ਉਹਨਾਂ ਨੇ ਜਿਹੜੇ ਨੇ ਉਹ ਕਦਮ ਵਧਾਏ, ਕਿਉਂਕਿ ਉਹਨਾਂ ਨੂੰ ਲੱਗਾ ਕਿ ਭਾਈ ਇਹ ਸਾਡੇ ਜਿਹੜਾ ਇਹਨਾਂ ਦੇ ਸ਼ੰਕਰਾ ਦਾ ਜਿਹਨਾਂ ਭਾਰਤ ਕਿਉਂ ਬੁੱਧ ਧਰਮ ਦਾ ਸਫਾਇਆ ਕੀਤਾ ਸੀ, ਜਿਹੜਾ ਉਹਦਾ नारा सी कि पहले शास्त्र से मारो, अगर बच जाए तो शस्त्र से मारो। शास्त्र का मारना है जिवें डॉक्ट्रीन ਨੂੰ ਗੰਦਲਾ ਕਰ ਦੇਣਾ ਹੈ, ਉਹਦੇ ਚ ਘੁਸਪੈਠ ਕਰਨੀ ਹੈ, ਜਿਵੇਂ ਬੁੱਧ ਧਰਮ ਦਾ ਨੂੰ ਡਿਸਟਰੋਏ ਕੀਤਾ, ਬੁੱਧ ਦੀ ਪੂਜਾ ਸ਼ੁਰੂ ਕਰਵਾ ਦਿੱਤੀ, ਬੁੱਧ ਨੂੰ ਵੀ ਆਪਣਾ ਅਵਤਾਰ ਐਲਾਨ ਦਿੱਤਾ। ਸਿੱਖਾਂ ਦੇ ਲਈ ਵੀ ਇਹ ਕੁਝ ਕੀਤਾ ਗਿਆ ਕਿਉਂਕਿ ਸਿੱਖ ਧਰਮ ਚ ਬੁੱਤ ਪ੍ਰਸਤੀ ਨਹੀਂ ਹੈ। ਪਰ ਜੇ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਦੀ ਇੱਕ ਮੂਰਤੀ ਬਣਾ ਕੇ, ਤਸਵੀਰ ਬਣਾ ਕੇ ਉਹਦੀ ਮਾਰਕੀਟਿੰਗ ਕਰੋ ਜਾਂ ਕਰਾਓ ਔਰ ਇਹ ਕਹੋ ਜੀ ਕਿ ਇਹ ਤਾਂ ਭਵਿਸ਼ਯ ਪੁਰਾਣ 'ਚ ਲਿਖਿਆ ਹੋਇਆ ਕਿ ਗੁਰੂ ਨਾਨਕ ਆਣਗੇ ਕਲਯੁਗ 'ਚ, ਉਹ ਵਿਸ਼ਨੂੰ ਦਾ ਅਵਤਾਰ ਹੋਣਗੇ। ਸੋ ਜ਼ਾਹਰ ਹੈ ਇਹ ਸਿੱਖਾਂ ਨੂੰ ਇਸ ਪਾਸੇ ਵੱਲ ਖਿੱਚਦਾ ਸੀ ਕਿ ਗੁਰੂ ਨਾਨਕ ਨੂੰ ਤਾਂ ਅਸੀਂ ਅਵਤਾਰ ਮੰਨ ਲਿਆ ਤੇ ਜਿਹੜੇ ਵਿਸ਼ਨੂੰ ਦੇ ਦੂਜੇ ਅਵਤਾਰ ਨੇ ਉਹਨਾਂ ਨੂੰ ਤੁਸੀਂ ਵੀ ਅਵਤਾਰ ਮੰਨੋ। ਸੋ ਇਹ ਸੀ ਸ਼ਾਸਤਰ ਦੇ ਨਾਲ ਮਾਰਨਾ, ਜਿਹਦੇ 'ਚ ਸਿੱਖ ਕੁਝ ਹੱਦ ਤੱਕ ਇੱਕ ਤਬਕਾ ਫਸਿਆ ਵੀ। ਇਹੀ ਕਾਰਨ ਸੀ ਕਿ ਸ਼ਾਇਦ 1947 ਦੇ ਦੌਰ 'ਚ ਆਪਣੀ ਕਿਸਮਤ ਆਪ ਘੜਨ ਦੇ ਹੱਕ ਨੂੰ ਸਾਡੀ ਉਸ ਦੌਰ ਦੀ ਲੀਡਰਸ਼ਿਪ ਨੇ ਕਾਂਗਰਸ ਜਾਂ ਹਿੰਦੂਆਂ ਦੇ ਹਵਾਲੇ ਕਰ ਦਿੱਤਾ, ਗਾਂਧੀ, ਨਹਿਰੂ, ਪਟੇਲ ਦੇ। ਦੂਸਰਾ ਪੱਖ ਜਿਹੜਾ ਅਸੀਂ ਸਮਝਦੇ ਹਾਂ ਕਿ ਜਦੋਂ ਇਸ ਦੇ ਵਿੱਚ ਉਹ ਫੇਲ ਹੋਏ ਤੇ ਫਿਰ ਉਹਨਾਂ ਨੇ ਪਲਾਨ ਕੀਤਾ ਜਿਹਦੇ ਬਾਰੇ ਹੁਣ ਬੜਾ ਕਲੀਅਰ ਹੈ ਕਿ ਕਿਵੇਂ ਇੰਦਰਾ ਗਾਂਧੀ ਜਦੋਂ ਕਿ ਵਾਪਸ ਪਾਵਰ ਦੇ ਵਿੱਚ ਆਈ। ਇਸ ਗੱਲ ਦਾ ਧਿਆਨ ਰਹੇ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਭਾਰਤ ਦੇ ਵਿੱਚ, ਸਾਰੇ ਹਿੰਦੂ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ RSS ਜਿਹੜੇ ਅੱਜ ਵੱਡੇ ਵਾਰੀਅਰ ਬਣੇ ਹੋਏ ਨੇ ਉਹ ਸਾਰੇ ਸੁਸਰੀ ਵਾਂਗ ਸੌਂ ਗਏ। ਔਰ ਈਵਨ RSS ਦੇ ਮੁਖੀ ਨੇ ਤਾਂ ਜਿਹਨੂੰ ਜੇਲ੍ਹ 'ਚ ਰੱਖਿਆ ਗਿਆ ਉਹਨੇ ਲਿਖ ਕੇ ਮਾਫੀ ਮੰਗੀ ਜਿਹਦੀਆਂ ਚਿੱਠੀਆਂ ਅਵੇਲੇਬਲ ਨੇ। ਪਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਵੀ ਮੋਰਚਾ ਲਾਇਆ। ਹਾਲਾਂਕਿ ਸਿੱਖ ਸਿੱਧੇ ਤੌਰ ਤੇ ਉਹਦੇ ਨਾਲ ਪ੍ਰਭਾਵਿਤ ਨਹੀਂ ਸੀ, ਪੰਜਾਬ ਦੇ ਵਿੱਚ ਕੋਈ ਗ੍ਰਿਫਤਾਰੀਆਂ ਨਹੀਂ ਸੀ ਕੀਤੀਆਂ ਗਈਆਂ, ਗਿਆਨੀ ਜ਼ੈਲ ਸਿੰਘ ਦੀ ਹਕੂਮਤ ਸੀ ਕਾਂਗਰਸ ਦੀ, ਲੇਕਿਨ 40,000 ਤੋਂ ਜ਼ਿਆਦਾ ਸਿੱਖਾਂ ਨੇ ਇਸ ਦੇ ਲਈ ਗ੍ਰਿਫਤਾਰੀਆਂ ਦਿੱਤੀਆਂ ਕਿ ਇਹ ਐਮਰਜੈਂਸੀ ਖਤਮ ਕੀਤੀ ਜਾਏ, ਕਿਉਂਕਿ ਉਹ ਇਹ ਨਹੀਂ ਸੀ ਦੇਖ ਸਕਦੇ ਕਿ ਭਾਰਤ ਭਰ ਦੇ ਵਿੱਚ ਸਿਵਲ ਲਿਬਰਟੀਜ਼ ਨੂੰ ਕੁਚਲਿਆ ਜਾ ਰਿਹਾ ਹੈ। ਕਨਸਟੀਟਿਊਸ਼ਨ ਦੇ ਨੂੰ ਜਿਹੜਾ ਇੱਕ ਪਾਸੇ ਰੱਖ ਕੇ ਇੰਦਰਾ ਗਾਂਧੀ ਜਿਹੜੀ ਆ ਉਹ ਖੁਦ ਡਿਕਟੇਟਰ ਬਣੀ ਹੋਈ ਹੈ। ਔਰ ਇਹ ਵੀ ਇੱਕ, ਜਿਸ ਨੂੰ ਤੁਸੀਂ ਜੇ ਇਮੀਡੀਏਟ ਰੀਜ਼ਨ ਕਹਿਣਾ ਹੋਏ, ਇਹ ਵੀ ਇੱਕ ਕਾਰਨ ਬਣਿਆ ਕਿ ਕਿਵੇਂ ਫਿਰ ਸੋਵੀਅਤ ਯੂਨੀਅਨ ਦੀ ਏਜੰਸੀ KGB ਔਰ ਭਾਰਤ ਦੀ ਏਜੰਸੀ ਜਿਹੜੀ ਕਿ ਉਦੋਂ ਨਵੀਂ 70s ਕ੍ਰੀਏਟ ਕੀਤੀ ਸੀ ਇੰਦਰਾ ਗਾਂਧੀ ਨੇ ਪਹਿਲੇ ਦੌਰ, ਰਿਸਰਚ ਐਂਡ ਐਨਾਲਿਸਿਸ ਵਿੰਗ, ਉਹਨਾਂ ਨੇ ਇਹ ਸਿੱਖਾਂ ਨੂੰ ਸਬਕ ਸਿਖਾਉਣ ਦਾ ਜਾਂ ਇਹਨਾਂ ਦਾ ਫਾਈਨਲ ਸੋਲੂਸ਼ਨ ਕਰਨ ਦਾ ਜਿਹੜਾ ਪਲਾਨ ਕੀਤਾ, ਉਹਦੇ 'ਚ ਕਿਵੇਂ ਇੰਗਲੈਂਡ ਦੀ ਮਾਰਗਰਟ ਥੈਚਰ ਸਰਕਾਰ ਸ਼ਾਮਲ ਹੋਈ, ਕਿਵੇਂ ਇਜ਼ਰਾਈਲ ਦੀ ਮੋਸਾਦ ਉਹਦਾ ਹਿੱਸਾ ਬਣੀ, ਜਾਂ ਦੂਸਰੇ ਹੋਰ ਕਿਨੇ ਕੀ ਰੋਲ ਅਦਾ ਕੀਤਾ। ਔਰ ਅੱਜ ਅਸੀਂ ਜਿਵੇਂ ਇੰਗਲੈਂਡ ਦੇ ਹਾਊਸ ਆਫ ਕਾਮਨਸ ਦੇ ਵਿੱਚ ਪਿਛਲੇ ਕੱਲ ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੇਬਰ ਪਾਰਟੀ ਤੋਂ, ਉਹਨਾਂ ਨੇ ਖਲੋ ਕੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਵੀ ਮਾਰਗਰਟ ਥੈਚਰ ਦੀ ਸਰਕਾਰ ਨੇ
ਜੋ ਜੂਨ 84 ਦੇ ਘੱਲੂਘਾਰੇ 'ਚ ਰੋਲ ਅਦਾ ਕੀਤਾ, ਉਹਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਔਰ ਉਹਨਾਂ ਨੇ ਕੱਲ ਜਿਹੜਾ ਉਹਨੂੰ ਜੂਨ 84 ਦੇ ਘੱਲੂਘਾਰੇ ਨੂੰ ਯਾਦ ਕੀਤਾ। ਇਸ ਸੈਗਮੈਂਟ ਦੇ ਐਂਡ ਦੇ ਵਿੱਚ ਅਸੀਂ ਉਹਨਾਂ ਦੀ ਉਹ 1.5-2 ਮਿੰਟ ਦੀ ਜਿਹੜੀ ਹੈ ਸਪੀਚ ਹੈ ਔਰ ਉਹਨੂੰ ਕਿਵੇਂ ਰਿਸਪੌਂਡ ਕੀਤਾ, ਕਿਉਂਕਿ ਮਾਰਗਰੇਟ ਥੈਚਰ ਦਾ ਸੰਬੰਧ ਵੀ ਕੰਜ਼ਰਵੇਟਿਵ ਪਾਰਟੀ ਨਾਲ ਸੀ ਤੇ ਹੁਣ ਬੋਰਿਸ ਜੌਨਸਨ ਜਿਹੜਾ ਹੈਡ ਕਰ ਰਿਹਾ ਉਹ ਵੀ ਕੰਜ਼ਰਵੇਟਿਵ ਹੈ, ਸੋ ਇਹ ਕਵਰ ਕਰ ਰਹੇ ਨੇ। ਇਸ ਤੋਂ ਪਹਿਲਾਂ ਜੌਨ ਮੇਜਰ ਨੇ ਵੀ ਇਹਨੂੰ ਕਵਰ ਕਰਨ ਦੀ, ਡੇਵਿਡ ਕੈਮਰੋਨ ਨੇ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਸ ਵਾਰ ਦੁਨੀਆ ਭਰ ਦੇ ਵਿੱਚ ਸਿੱਖ ਆਵਾਜ਼ ਜਿਹੜੀ ਹੈ ਉਹ ਬੇਸ਼ੱਕ ਟਵਿੱਟਰ ਰਾਹੀਂ ਹੋਏ, ਇੰਸਟਾਗ੍ਰਾਮ ਰਾਹੀਂ ਹੋਏ, ਸਨੈਪਚੈਟ ਹੋਏ, ਫੇਸਬੁੱਕ ਰਾਹੀਂ ਹੋਏ, ਔਰ ਇਹ ਵੀ ਅਸੀਂ ਡਿਸਕਸ ਕਰਾਂਗੇ। ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਸਾਨੂੰ ਵੇਰਵੇ ਨਾਲ ਲਿਖਿਆ ਕਿ ਕਿਵੇਂ ਇਸ ਵਾਰ ਸਿੱਖਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਮੁੱਦੇ ਨੂੰ ਪੂਰਾ ਹਾਈਲਾਈਟ ਕਰਵਾਇਆ ਔਰ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਪਿਛਲੇ ਲਗਭਗ ਮਾਰਚ ਦੇ ਸ਼ੁਰੂ ਹੋਣ ਦੇ ਵੇਲੇ ਹੀ ਹਿੰਦੂ ਤਵੀਆਂ ਦੇ ਵੱਡੇ ਗਰੁੱਪਾਂ ਨੇ ਇਹਨਾਂ ਨੂੰ ਲਿਖ ਕੇ ਫੇਸਬੁੱਕ ਔਰ ਦੂਜਿਆਂ ਨੂੰ ਜਿਹੜੇ ਹੈਸ਼ਟੈਗ ਜਿਵੇਂ ਸਿੱਖ ਜਾਂ ਜੂਨ 84 ਜਾਂ ਨੈਵਰ ਫੋਰਗੇਟ 84 ਇਹ ਸਾਰੇ ਜਿਹੜੇ ਨੇ ਬਲੌਕ ਕਰਵਾ ਦਿੱਤੇ ਸੀ। ਸਾਨੂੰ ਕਈ ਪੁੱਛਦੇ ਨੇ ਕਿ ਜੀ YouTube ਤੁਹਾਡੀ ਬਲੌਕ ਹੋਈ, ਮੈਂ ਕਿਹਾ ਜੀ ਆਹ ਦੇਖੋ ਕਿ ਦੁਨੀਆ ਭਰ ਦੇ ਵਿੱਚ ਇਹ ਜਿਹੜੇ ਨੇ ਔਰ ਇਹ ਪਿਛਲੇ ਸਾਰੇ 2-2.5 ਮਹੀਨੇ ਤੋਂ ਬਲੌਕ ਰਹੇ, ਉਹਨਾਂ ਨੂੰ ਪਤਾ ਸੀ ਕਿ ਸਿੱਖਾਂ ਨੇ ਆਵਾਜ਼ ਚੁੱਕਣੀ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਐਸੀ ਵੇਵ ਫਿਰ ਸਿੱਖਾਂ ਨੇ ਚਲਾਈ ਇਹਨਾਂ ਨੂੰ। ਅੱਜ ਜਦੋਂ ਪਿਛਲੇ ਕੱਲ ਅੱਜ ਦੇ ਈਵਨ ਉਹਨਾਂ ਦੀ ਮੀਡੀਆ ਨੇ ਵੀ ਖਬਰ ਲਾਈ ਹੈ ਵੀ ਉਹਨਾਂ ਨੇ ਗੋਡੇ ਟੇਕੇ ਨੇ, ਇਹਨਾਂ ਨੇ ਟਵਿੱਟਰ ਨੇ ਵੀ, ਇੰਸਟਾਗ੍ਰਾਮ ਨੇ ਵੀ ਗੋਡੇ ਟੇਕੇ ਨੇ, ਸਿੱਖਾਂ ਤੋਂ ਮਾਫੀ ਮੰਗੀ ਹੈ ਕਿ ਅਸੀਂ, ਸਾਨੂੰ ਪਤਾ ਹੈ ਵੀ ਤੁਹਾਡੇ ਲਈ ਇਹ ਬੜਾ ਦੁਖਦ ਮਹੀਨਾ ਹੈ ਔਰ ਇਹ ਅਸੀਂ ਜਿਹੜਾ ਇਹਨੂੰ ਖੋਲ ਰਹੇ। ਸੋ ਮੈਂ ਸਮਝਦਾ ਹਾਂ ਵੀ ਇਹ ਜਦੋਂ ਅਸੀਂ ਹੁਣ ਜੰਗ ਦੇ ਮੈਦਾਨਾਂ ਦੇ ਵਿੱਚ ਜਿੱਤ ਹਾਰ ਦੀ ਗੱਲ ਤਾਂ ਕਰਦੇ ਹਾਂ, ਜੂਨ 84 ਵੀ ਸਾਡੇ ਲਈ ਜਿਹੜੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਬਣੀ, ਉਸ ਦੇ ਵਿੱਚ ਸਾਡੇ ਯੋਧਿਆਂ ਨੇ ਦੁਸ਼ਮਣ ਦੇ ਦੰਦ ਖੱਟੇ ਕੀਤੇ। ਪਰ ਮੈਂ ਸਮਝਦਾ ਹਾਂ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਆਪਣੀ ਯੰਗਰ ਜਨਰੇਸ਼ਨ ਨੂੰ। ਸਾਡੀ ਜਨਰੇਸ਼ਨ ਤਾਂ ਇਹ ਜਿਹੜੀ ਟਿਕਟੌਕ ਜਾਂ ਟਵਿੱਟਰ ਜਾਂ ਦੂਜੀ ਜਨਰੇਸ਼ਨ ਨਹੀਂ ਹੈ, ਪਰ ਸਾਡੇ ਇਹਨਾਂ ਯੰਗਸਟਰਸ ਨੇ ਵੀ ਜਿਨ੍ਹਾਂ ਨੇ ਭਾਵੇਂ ਅਜੇ ਖੰਡੇ ਨਹੀਂ ਚੁੱਕੇ ਦੋ ਧਾਰੇ, ਲੇਕਿਨ ਉਹਨਾਂ ਨੇ ਘੱਟੋ ਘੱਟ ਕੀਬੋਰਡ ਵਾਰੀਅਰਸ ਬਣ ਕੇ ਜਿਵੇਂ ਉਹਨਾਂ ਨੇ ਇਹਨਾਂ ਦੇ ਜਿਹੜੇ ਪੇਡ ਟੱਟੂ ਨੇ ਪਹਾੜੇ ਦੇ ਉਹਨਾਂ ਨੂੰ ਚਿੱਤ ਕੀਤਾ ਔਰ ਆਪਣਾ ਜਿਹੜਾ ਲੋਹਾ ਮਨਵਾਇਆ। ਮੈਂ ਸਮਝਦਾ ਵੀ ਇਹ ਵੀ ਸਾਡੀ ਬੜੀ ਯੂਨੀਕ ਵਿਕਟਰੀ ਹੈ ਕਿ ਸਾਡੀ ਇਹ ਜਨਰੇਸ਼ਨ ਮਾਡਰਨ ਟੈਕਨੀਕਸ ਦੇ ਨਾਲ ਆਪਣੀ ਗੱਲ ਨੂੰ ਅੱਗੇ ਤੋਰ ਰਹੀ ਹੈ। ਲੇਕਿਨ ਜਦੋਂ ਅਸੀਂ ਇਸ ਜੂਨ 84 ਦੇ ਘੱਲੂਘਾਰੇ ਦੇ ਕੰਟੈਕਸਟ ਦੇ ਵਿੱਚ 13 ਅਪ੍ਰੈਲ 1978 ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਦੋਂ ਕਿ ਇਸ ਕਿਸਮ ਦਾ ਹੀ ਜਿਹੜਾ ਗੁਰੂਡਮ ਇਹਨਾਂ ਨੇ ਖੜਾ ਕੀਤਾ ਸੀ ਨਿਰੰਕਾਰੀਆਂ ਦਾ, ਉਹਨੂੰ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾ ਕੇ ਅੰਮ੍ਰਿਤਸਰ ਸ਼ਹਿਰ 'ਚ ਜਿਹੜਾ ਇਹਨੂੰ ਚੈਲੰਜ ਕੀਤਾ ਔਰ ਇਹ ਇੱਕ ਟਰਨਿੰਗ ਪੁਆਇੰਟ ਬਣਿਆ। ਔਰ ਫਿਰ ਅਸੀਂ 78 ਤੋਂ 84 ਤੱਕ ਜੇ ਤੁਸੀਂ 6 ਸਾਲ ਦੇ ਪੀਰੀਅਡ ਦੇ ਵਿੱਚ ਮੀਡੀਆ ਦਾ ਰੋਲ ਦੇਖੋ, ਉਦੋਂ ਬੇਸ਼ੱਕ ਅਜੇ ਸੋਸ਼ਲ ਮੀਡੀਆ ਨਹੀਂ ਸੀ, ਸਾਡੇ ਕੋਲ ਆਪਣਾ ਨੈਰੇਟਿਵ ਕਹਿਣ ਦਾ ਨਹੀਂ ਸੀ। ਉਹਨਾਂ ਨੇ ਇੰਗਲਿਸ਼ ਹਿੰਦੀ ਮੀਡੀਆ ਤਾਂ ਉਹਨਾਂ ਦੇ ਕੰਟਰੋਲ 'ਚ ਹੀ ਸੀ। ਉਹਨਾਂ ਨੇ ਸਿੱਖਾਂ ਨੂੰ ਉਦੋਂ ਤੋਂ ਹੀ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਲਫ਼ਜ਼ ਉਦੋਂ ਹੀ ਘੜੇ ਗਏ। ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਹੜੇ ਇੱਕ ਸ਼ਖਸੀਅਤ ਦੇ ਤੌਰ ਤੇ ਉਭਰੇ, ਪੂਰਾ ਉਹਨਾਂ ਨੂੰ ਇੱਕ ਨਾ ਪੱਖੀ ਰੋਲ ਦੇ ਵਿੱਚ ਪੇਸ਼ ਕੀਤਾ ਗਿਆ। ਅਕਾਲ ਤਖਤ ਸਾਹਿਬ ਨੂੰ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗੁਰਦਿਆਲ ਸਿੰਘ ਜਨੋਆ ਸਨ, ਉਹ ਅਮਰੀਕਾ ਤੋਂ ਹੋ ਕੇ ਗਏ। ਕਿਵੇਂ ਅਕਾਲ ਤਖਤ ਬਾਰੇ ਜਿਹੜੀ ਆ ਉਹ ਨੈਗੇਟਿਵਿਟੀ ਕੀਤੀ ਗਈ ਔਰ ਇਸ ਦੇ ਵਿੱਚ ਜਲੰਧਰ ਵਿਚਲਾ ਮੀਡੀਆ ਤਾਂ ਸ਼ਾਮਲ ਹੀ ਸੀ, ਜਿਹਦੇ ਚ ਲਾਲਾ ਜਗਤ ਨਾਰਾਇਣ ਜਿਹੜਾ ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਹਿੰਦ ਸਮਾਚਾਰ ਉਰਦੂ ਚ ਸੀ, ਪੰਜਾਬ ਕੇਸਰੀ ਹਿੰਦੀ ਚ ਅਖਬਾਰ ਸੀ ਔਰ ਫਿਰ ਨਿਰੰਕਾਰੀਆਂ ਦੇ ਪੈਸੇ ਨਾਲ ਇੱਕ ਅਖਬਾਰ ਪੰਜਾਬੀ ਦੇ ਵਿੱਚ ਜਗ ਬਾਣੀ ਸ਼ੁਰੂ ਕੀਤਾ ਗਿਆ। ਅੱਜ ਜਦੋਂ ਮੈਂ ਕਿਸੇ ਸਿੱਖ ਜਥੇਬੰਦੀ ਦੀ ਐਡ ਜਾਂ ਉਹਦੇ ਚ ਦੇਖਦਾ ਤੇ ਮੈਨੂੰ ਬਹੁਤ ਵਾਰ ਲੱਗਦਾ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਭਾਈ ਇਹਨਾਂ ਨੇ ਔਰ ਪੰਜਾਬ ਦੇ ਵਿੱਚ ਬੇਸ਼ੱਕ ਸਿੱਖਾਂ ਨੇ ਜਗਤ ਨਾਰਾਇਣ ਨੂੰ ਸਜ਼ਾ ਯਾਫਤਾ ਕੀਤਾ, ਪਰ ਉਹਦਾ ਇਹ ਝੂਠ ਦੇ ਪੁਲੰਦੇ ਵਾਲੇ ਅਖਬਾਰ ਲਗਾਤਾਰ ਜ਼ਹਿਰ ਉਗਲਦੇ ਰਹੇ। ਅੱਜ ਵੀ ਜਗ ਬਾਣੀ ਪੰਜਾਬੀ ਦੇ ਵਿੱਚ ਇਹੀ ਕੰਮ। ਇਸੇ ਤਰ੍ਹਾਂ ਵਰਿੰਦਰ ਜਿਸ ਦੀ ਅਖਬਾਰ ਜਿਹੜੀ ਹੈ ਉਰਦੂ ਦੇ ਵਿੱਚ ਪ੍ਰਤਾਪ ਹੁੰਦੀ ਸੀ, ਹਿੰਦੀ ਦੇ ਵਿੱਚ ਵੀਰ ਪ੍ਰਤਾਪ, ਔਰ ਇਸੇ ਤਰ੍ਹਾਂ ਯਸ਼ ਉਸ ਦੀ ਜਿਹੜੀ ਅਖਬਾਰ ਹਿੰਦੀ ਮਿਲਾਪ, ਇਹ ਸਾਰੇ ਤਾਂ ਜ਼ਹਿਰ ਉਗਲ ਰਹੇ ਸੀ। ਬਟ 3
ਪ੍ਰੋਮੀਨੈਂਟ ਜਰਨਲਿਸਟ ਜਿਨ੍ਹਾਂ ਨੇ ਟ੍ਰਿਬਿਊਨ ਕਾਬੂ ਕੀਤੀ, ਜਿਨ੍ਹਾਂ 'ਚ ਪ੍ਰੇਮ ਭਾਟੀਆ ਬਹੁਤ ਖਤਰਨਾਕ ਪੰਜਾਬੀ ਹਿੰਦੂ, ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਗਿਰੀ ਲਾਲ ਜੈਨ ਜਿਹੜੇ ਕੋਈ ਇੰਡੀਅਨ ਐਕਸਪ੍ਰੈਸ 'ਚ ਬੈਠਾ ਹੈ ਕੋਈ ਦੂਜੇ ਪਾਸੇ, ਔਰ ਤੀਸਰਾ ਅਰੁਣ ਸ਼ੋਰੀ, ਇਹ ਵੀ ਇੱਕ ਖਤਰਨਾਕ ਪੰਜਾਬੀ ਹਿੰਦੂ। ਇਹਨਾਂ ਨੇ ਅਪਰ ਲੈਵਲ ਦੇ ਉੱਤੇ ਜਿਹੜੇ ਨੈਸ਼ਨਲ ਅਖਬਾਰ ਸੀ ਉਹਨਾਂ ਦੇ ਵਿੱਚ ਸਿੱਖੀ ਦੇ ਖਿਲਾਫ, ਉਹਨਾਂ ਨੂੰ ਟ੍ਰੇਟਰ ਪ੍ਰੂਵ ਕਰਨਾ, ਉਹਨਾਂ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ, ਸਿੱਖ ਕਾਰਾਂ ਦੇ ਖਿਲਾਫ, ਔਰ ਪੰਜਾਬ ਦੇ ਵਿੱਚ ਜੋ ਕੁਝ ਮਾਹੌਲ ਨਫ਼ਰਤ ਦਾ ਬਣਿਆ, ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਔਰ ਕਿਵੇਂ ਫਿਰ ਜਿਹੜੀਆਂ ਭਾਰਤ ਦੀਆਂ ਨਿਊਜ਼ ਏਜੰਸੀਜ਼ PTI, UNI ਜਿਨ੍ਹਾਂ ਦੇ ਹੈੱਡਕੁਆਰਟਰ ਅੰਮ੍ਰਿਤਸਰ ਦੇ ਵਿੱਚ ਸਨ, ਜਸਪਾਲ ਸਿੰਘ ਸਿੱਧੂ ਜਿਹੜੇ UNI ਦੇ ਨਾਲ ਸਨ, ਉਹਨਾਂ ਨੇ ਇਸ ਦੇ ਉੱਤੇ ਇੱਕ ਬੜੀ ਡਿਟੇਲ 'ਚ ਕਿਤਾਬ ਵੀ ਲਿਖੀ ਹੈ ਕਿ ਮੀਡੀਆ ਦਾ ਕਿਵੇਂ ਰੋਲ ਸੀ ਔਰ ਕਿਵੇਂ ਮੀਡੀਆ ਕੰਟਰੋਲ ਸੀ ਇੰਟੈਲੀਜੈਂਸ ਏਜੰਸੀਆਂ ਰਾਹੀਂ। ਸੋ ਉਹਨਾਂ ਨੇ 78 ਤੋਂ 84 ਤੱਕ ਇੱਕ ਪਾਸੇ ਨਿਰੰਕਾਰੀਆਂ ਦੇ ਹੱਕ 'ਚ ਸਿੱਖਾਂ ਨੂੰ ਕੱਟੜਵਾਦੀ, ਨਾਨ ਟੋਲਰੈਂਟ ਇਸ ਕਿਸਮ ਦੇ ਲਕਬਾਂ ਦੇ ਨਾਲ ਨਵਾਜਿਆ, ਔਰ ਇਹ ਉਹਨਾਂ ਨੇ ਇਹਨਾਂ 8 ਸਾਲ 'ਚ ਮਾਹੌਲ ਬਣਾ ਦਿੱਤਾ, 6 ਸਾਲ 78 ਤੋਂ 84 ਤੱਕ, ਕਿ ਸਿੱਖ ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਇਹ ਪਾਕਿਸਤਾਨ ਦੇ ਜਿਹੜੇ ਨੇ ਏਜੰਟ ਨੇ ਸਾਰੇ, ਇਹਨਾਂ ਦਾ ਧਰਮ ਜਿਹੜਾ ਹੈ ਉਹਦਾ ਕੋਈ ਵਜੂਦ ਨਹੀਂ ਹੈ, ਹਿੰਦੂਆਂ ਦਾ ਹਿੱਸਾ ਹੈ। ਔਰ ਇਹ ਸਾਰਾ ਜਿਹੜਾ ਹੈ ਇਸ ਕਿਸਮ ਦਾ ਜਿਹੜਾ ਕੂੜ ਕਬਾੜ ਹੈ, ਉਹਨੂੰ ਜਦੋਂ ਸੰਤ ਪਿੰਡਾਂ ਵਾਲੇ ਚੈਲੰਜ ਕਰਦੇ ਸੀ ਉਹਨਾਂ ਦੀ ਕਿਸੇ ਵੀ ਸਟੇਟਮੈਂਟ ਨੂੰ, ਤੇ ਫਿਰ ਅਗਲੇ ਦਿਨ ਉਹਨੂੰ ਹੋਰ ਅੱਗੇ ਵਧਾ ਕੇ ਕਹਿੰਦੇ ਸੀ ਦੇਖੋ ਕਿਵੇਂ ਦਹਿਸ਼ਤਗਰਦੀ ਨੂੰ ਪ੍ਰਮੋਟ ਕੀਤਾ ਜਾ ਰਿਹਾ। ਔਰ ਇਹ ਸਾਰਾ ਉਹ ਦੌਰ ਹੈ ਜਦੋਂ ਕਿ ਰਾਜਸਥਾਨ ਹੋਏ, ਦੂਜਿਆਂ 'ਚ ਹੋਏ, ਸਿੱਖਾਂ ਨੂੰ ਜਿਹੜੇ ਨੇ ਉਹ ਨੋਟਿਸ ਦਿੱਤੇ ਗਏ, ਇਸ਼ਤਿਹਾਰ ਲਾਏ ਗਏ ਕਿ ਜਿਹੜਾ ਇਹ ਸੂਬਾ ਛੱਡ ਜਾਓ। ਫਿਰ ਅਸੀਂ ਏਸ਼ੀਆਡ 82 ਜਿਹੜੀਆਂ ਖੇਡਾਂ ਹੋਈਆਂ, ਕਿਵੇਂ ਸ਼ੰਭੂ ਬੈਰੀਅਰ ਦੇ ਉੱਤੇ ਸਿੱਖਾਂ ਨੂੰ ਰੋਕ ਕੇ ਹਰਿਆਣੇ ਦੇ ਵਿੱਚ ਬੇਇੱਜ਼ਤ ਕੀਤਾ ਜਾਂਦਾ ਸੀ, ਨਹੀਂ ਵੜਨ ਦਿੱਤਾ ਗਿਆ, ਕਿਵੇਂ ਬੱਸਾਂ ਤੋਂ ਲਾ ਕੇ ਰੋਹਤਕ ਹੋਏ, ਕਰਨਾਲ ਹੋਏ, ਸੋਨੀਪਤ ਹੋਏ, ਸਿੱਖਾਂ ਦੇ ਕੇਸ ਕਤਲ ਕੀਤੇ ਗਏ ਬੱਸਾਂ 'ਚੋਂ ਲਾ ਕੇ, ਔਰ ਭਜਨ ਲਾਲ ਉੱਥੇ ਬੈਠਾ ਜਿਹੜਾ ਉਹ ਕਿਵੇਂ ਨਫ਼ਰਤ, ਔਰ ਇੰਦਰਾ ਗਾਂਧੀ, ਭਜਨ ਲਾਲ ਔਰ ਉਹਦੀ ਸਾਰੀ ਕੋਟਰੀ ਜਿਹਦੇ 'ਚ ਇੰਦਰਾ ਗਾਂਧੀ ਦੇ ਨਾਲ ਜਿਹੜਾ ਹੈ ਉਸ ਦਾ ਜਿਹੜਾ ਨਹਿਰੂ ਦਾ ਕਜ਼ਨ ਅਰੁਣ ਨਹਿਰੂ, ਅਰੁਣ ਸਿੰਘ, ਇਹ ਜਿਹੜਾ PC ਅਲੈਗਜ਼ੈਂਡਰ, ਔਰ ਇਹ ਪ੍ਰਣਬ ਮੁਖਰਜੀ ਜਿਹਨੂੰ ਬਾਅਦ 'ਚ ਪ੍ਰੈਜ਼ੀਡੈਂਟ ਵੀ ਬਣਾਇਆ, ਇਹ ਸਾਰੀ ਰਾਜੀਵ ਗਾਂਧੀ ਆਬਵੀਅਸਲੀ, ਇਹ ਸਾਰੀ ਉਹ ਕਲਾਸ ਹੈ ਜਿਹੜੀ ਕਿ ਜਿਹਨੇ ਪੂਰਾ ਪਲਾਨ ਕੀਤਾ ਕਿ ਕਿਵੇਂ ਸਿੱਖ ਕੌਮ ਦੇ ਖਿਲਾਫ ਅਸੀਂ ਟੋਟਲ ਵਾਰ ਦੇ ਵਿੱਚ ਇਹਨਾਂ ਨੂੰ ਫਿਨਿਸ਼ ਕਰਨਾ ਹੈ। ਔਰ ਜ਼ਾਹਰ ਹੈ ਕਿ ਉਹ ਆਪਣੇ ਇਰਾਦੇ 'ਚ ਕਿੰਨਾ ਕੁ ਕਾਮਯਾਬ ਹੋਏ ਉਹ ਤਾਂ ਇਤਿਹਾਸ ਦੱਸੇਗਾ। ਉਹ ਤਾਂ ਜਿਵੇਂ ਉਹ ਕਹਾਣੀ ਸ਼ੇਰ ਔਰ ਸ਼ਿਕਾਰੀ ਦੀ ਹੁੰਦੀ ਹੈ ਕਿ ਜੇ ਸ਼ਿਕਾਰੀ ਜਿੱਤ ਜਾਂਦਾ ਹੈ, ਸ਼ੇਰ ਨੂੰ ਮਾਰ ਦਿੰਦਾ, ਫਿਰ ਕਹਾਣੀ ਸ਼ਿਕਾਰੀ ਲਿਖਦਾ। ਪਰ ਅਸੀਂ ਇਨ ਦਾ ਮਿਡਲ ਆਫ ਵਾਰ ਹੈ ਔਰ ਅਲਟੀਮੇਟਲੀ ਅਸੀਂ ਇਹਨਾਂ ਨੂੰ ਦੁਨੀਆ ਭਰ ਦੇ ਵਿੱਚ ਐਕਸਪੋਜ਼ ਵੀ ਕੀਤਾ ਹੋਇਆ ਹੈ। ਔਰ ਜਿਵੇਂ ਇਸ 36ਵੀਂ ਐਨੀਵਰਸਰੀ ਦੇ ਮੌਕੇ ਸਿੱਖ ਕੌਮ ਖਲੋਤੀ ਹੈ, ਇਹ ਬਹੁਤ ਵੱਡੇ ਪ੍ਰਾਈਡ ਦੀ ਗੱਲ ਹੈ। ਇਹਨਾਂ ਨੂੰ ਫਿਕਰ ਪਿਆ ਹੋਇਆ ਕਿ ਭਾਈ ਇਸ ਸਾਰੇ ਦੇ ਇੱਕ ਪਾਸੇ ਇਸ ਕੋਰੋਨਾ ਦੀ ਹੈਪਨਿੰਗ ਦੇ ਦੌਰਾਨ ਦੁਨੀਆ ਭਰ ਸਿੱਖਾਂ ਨੇ ਸੇਵਾ ਦੇ ਪਿੰਡ ਦੇ ਵਿੱਚ ਅੱਗੇ ਆ ਕੇ ਆਪਣੀ ਅਡਰੀ ਪਛਾਣ ਬਣਾਈ ਹੈ। ਦੂਸਰੇ ਪਾਸੇ ਇਸ ਵਾਰ ਜੂਨ 84 ਦਾ ਘੱਲੂਘਾਰਾ ਵੀ ਜਿਵੇਂ 29 ਅਪ੍ਰੈਲ 1986 ਦਾ ਖਾਲਿਸਤਾਨ ਦੇ ਐਲਾਨਨਾਮੇ ਨਾਲ ਸੰਬੰਧਿਤ ਦਿਨ ਸੈਲੀਬ੍ਰੇਟ ਹੋਇਆ। ਔਰ ਇਹ ਸਾਰੇ ਘੱਲੂਘਾਰੇ ਕਿਉਂਕਿ ਵਕਤ ਦੀ ਸੀਮਾ ਹੈ, ਪਰ ਮੈਂ ਸਮਝਦਾ ਹਾਂ ਵੀ ਇੱਕ ਇੰਪੋਰਟੈਂਟ ਸੈਗਮੈਂਟ ਜਿਹਦੇ ਤੇ ਜਾਂ ਇੱਕ ਇੰਪੋਰਟੈਂਟ ਸੈਕਸ਼ਨ ਜਿਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪਰ ਬਹੁਤ ਵਾਰ ਉਹ ਫੋਕਸ ਦੇ ਵਿੱਚ ਨਹੀਂ ਆਇਆ ਜਾਂ ਨਹੀਂ ਆਉਂਦਾ, ਉਹਨੇ ਸਾਡੇ ਧਰਮੀ ਫੌਜੀ ਹੁਣ। ਔਰ ਜ਼ਾਹਰ ਹੈ ਕਿ ਇਹਦੇ 'ਚ ਇੱਕ ਅੰਦਾਜ਼ੇ ਮੁਤਾਬਕ 8 ਤੋਂ 10,000 ਸਿੱਖ ਫੌਜੀਆਂ ਨੇ ਬਗਾਵਤ ਕੀਤੀ, ਆਪਣੀਆਂ ਛਾਉਣੀਆਂ 'ਚੋਂ ਨਿਕਲੇ। ਸਭ ਤੋਂ ਵੱਡੀ ਬਗਾਵਤ ਜਾਂ ਨੰਬਰ ਕਿਉਂਕਿ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਦੇ ਵਿੱਚ ਹੈ, ਬਿਹਾਰ ਦੇ ਵਿੱਚ। ਇਹ ਵੀ ਇਹਨਾਂ ਦੀ ਨਹਿਰੂ ਦੀ ਨੀਤੀ ਸੀ ਕਿ ਕਿਵੇਂ ਅੰਗਰੇਜ਼ਾਂ ਦੇ ਵੇਲੇ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਮੇਰਠ ਸੀ, ਜਿਹੜਾ ਮੇਰਠ ਬਿਲਕੁਲ ਦਿੱਲੀ ਦੇ ਨਾਲ ਹੈ, ਤੇ ਉਹਨੇ 47 ਤੋਂ ਬਾਅਦ ਦੇਖਿਆ ਕਿ ਵੀ ਜੇ ਇੱਥੇ ਸਿੱਖ ਫੌਜ ਬੈਠੀ ਹੈ ਤੇ ਇਹਨਾਂ ਨੇ ਤਾਂ ਪਤਾ ਨਹੀਂ ਕਦੋਂ ਉੱਠ ਕੇ ਦਿੱਲੀ ਦੇ ਆ ਕੇ ਕਬਜ਼ਾ ਕਰ ਲੈਣ। ਔਰ ਪਾਕਿਸਤਾਨ ਦੇ ਵਿੱਚ ਜਦੋਂ ਅਯੂਬ ਖਾਨ ਨੇ ਹਕੂਮਤ ਲਈ, ਇਹਨਾਂ ਨੂੰ ਬਹੁਤ ਫਿਕਰ ਪਿਆ ਹੈ। ਇਹਨਾਂ ਨੇ 5-6 ਸਿੱਖ ਜਰਨੈਲ ਤਾਂ ਮਰਵਾ ਦਿੱਤੇ, ਇੱਕ ਹੈਲੀਕਾਪਟਰ ਦਾ ਹਾਦਸਾ ਕਰਵਾ ਕੇ ਪੁੰਛ ਦੇ ਵਿੱਚ। ਔਰ ਇਹਨਾਂ ਨੇ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਉਹ ਮੇਰਠ ਤੋਂ ਚੁੱਕ ਕੇ ਉਹ ਬਿਹਾਰ ਦੀ ਧੁਨੀ 'ਚ ਲੈ ਗਏ ਰਾਮਗੜ੍ਹ 'ਚ। ਔਰ ਰਾਮਗੜ੍ਹ 'ਚ 4000 ਤੋਂ ਜ਼ਿਆਦਾ ਜਿਹੜੇ ਸਿੱਖ ਫੌਜੀ ਨੇ, ਜਿਨ੍ਹਾਂ 'ਚ ਕੁਝ ਰਿਟਾਇਰਮੈਂਟ ਦੇ ਨੇੜੇ ਬੈਠੇ ਸੀ,
ਉਹਨਾਂ ਦੇ ਵਿੱਚ ਉਹ ਡੈਡੀਕੇਸ਼ਨ ਦੇ ਨਾਲ ਉਹਨਾਂ ਨੇ ਆਪਣੀਆਂ ਛਾਉਣੀਆਂ ਛੱਡੀਆਂ, ਉਹਨਾਂ ਨੇ ਜਿਹੜਾ ਦਰਬਾਰ ਸਾਹਿਬ ਵੱਲ ਮੂੰਹ ਕੀਤਾ। ਔਰ ਦੇਖੋ ਤੁਸੀਂ ਖੂਬਸੂਰਤੀ, ਰਾਹ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਮਾਰਿਆ ਨਹੀਂ ਹੈ, ਨਹੀਂ ਤਾਂ ਉਹਨਾਂ ਦੇ ਕੋਲ ਅਸਲਾ ਸੀ, ਉਹ ਟ੍ਰੇਨਡ ਫੌਜੀ ਸਨ। ਹਾਲਾਂ ਉਹਨਾਂ ਦੀਆਂ ਗੱਡੀਆਂ ਕੁਝ ਥਾਵਾਂ ਤੇ ਰੋਕ ਕੇ ਉਹਨਾਂ ਨੂੰ ਨਿਹੱਥੇ ਕਰਕੇ, ਕਿਉਂਕਿ ਬਿਹਾਰ ਤੋਂ ਪੰਜਾਬ ਪਹੁੰਚਣ ਲਈ ਕਿੰਨੀਆਂ ਸਟੇਟਾਂ ਲੰਘ ਕੇ ਆਉਣਾ ਸੀ, ਉਹਨਾਂ ਨੇ ਤਾਂ ਫੌਜ ਲਾ ਦਿੱਤੀ ਉੱਤੇ, ਹੈਲੀਕਾਪਟਰ ਲਾ ਦਿੱਤੇ, ਘੇਰ ਲਏ, ਫੜ ਲਏ, ਮਾਰ ਦਿੱਤੇ। ਲੇਕਿਨ ਇਹ ਇੱਕ ਇਤਿਹਾਸ ਦੇ ਵਿੱਚ ਯਾਦ ਰਹੇਗਾ, ਸੈਂਕੜਿਆਂ ਧਰਮੀ ਫੌਜੀ ਮਾਰੇ ਗਏ, ਸੈਂਕੜਿਆਂ ਦੇ ਉੱਤੇ ਮੁਕੱਦਮੇ ਚੱਲੇ, ਬਹੁਤ ਸਾਰਿਆਂ ਨੂੰ ਨੌਕਰੀਆਂ ਡਿਸਮਿਸ ਕੀਤਾ, ਕਈਆਂ ਨੇ ਆਪਣੀ ਕਿਰਤ ਕਰਨ ਦੇ ਕਰਕੇ ਛੋਟੇ ਮੋਟੇ ਕੰਮ ਕਰਕੇ ਬਾਅਦ ਦੇ ਵਿੱਚ ਆਪਣੇ ਬੱਚੇ ਪਾਲੇ। ਲੇਕਿਨ 8 ਤੋਂ 10,000 ਦੇ ਕਰੀਬ ਸਿੱਖ ਫੌਜੀ ਉਹ ਰਾਮਗੜ੍ਹ ਹੋਏ, ਉਹ ਗੰਗਾਨਗਰ ਹੋਏ, ਉਹ ਪੂਨਾ ਹੋਏ, ਉਹ ਨਾਰਥ ਈਸਟ ਹੋਏ, ਉਹ ਪੁੰਛ ਹੋਏ, ਜੰਮੂ ਹੋਏ, ਸਿੰਬਲ ਕੈਂਪ ਦੇ ਨੇੜੇ ਜਿੱਥੇ ਇਹਨਾਂ ਦਾ ਹੈ, ਉਹ ਸਾਰੇ ਚੋਂ ਪੰਜਾਬ ਵੱਲ ਮੂੰਹ ਕਰਕੇ ਨਿਕਲੇ। ਸੋ ਅੱਜ ਅਸੀਂ ਉਹਨਾਂ ਧਰਮੀ ਫੌਜੀਆਂ ਦੀ ਯਾਦ ਦੇ ਵਿੱਚ ਵੀ ਆਪਣਾ ਸਿਰ ਝੁਕਾਉਂਦੇ, ਜਿੱਥੇ ਅਸੀਂ ਸਿੰਘਾਂ ਦੀ ਬਹਾਦਰੀ ਦੀ ਗੱਲ ਕਰਦੇ। ਕੱਲ ਸਾਡੇ ਇੱਕ ਵੀਰ ਨੇ ਪੁੱਛਿਆ ਸੀ ਕਿ ਜੀ ਸਿੱਖੀ 'ਚ ਸਿੰਘੜੀਆਂ ਵੀ ਬਰਾਬਰ ਦਾ ਰੋਲ ਅਦਾ ਕਰਦੀਆਂ। ਇਹ ਤਾਂ ਹੈ ਵੀ ਉਹਨਾਂ ਨੇ ਬੇਗੁਨਾਹ ਬਹੁਤ ਸਾਰੀਆਂ ਸਿੱਖ ਬੀਬੀਆਂ ਨੂੰ ਮਾਰਿਆ, ਪਰ ਜੂਝਣ ਵਾਲੇ ਤੇ ਮੈਂ ਅੱਜ ਜਿਹੜੇ 4 ਨਾਂ ਖਾਸ ਤੌਰ ਦੇ ਉੱਤੇ ਸਾਡੇ ਸਾਰੀ ਇਸ ਦੌਰ ਦੀ ਹਿਸਟਰੀ 'ਚ ਕੋਟ ਹੁੰਦੇ ਨੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਬੀਬੀ ਉਪਕਾਰ ਕੌਰ। ਇਹ ਬੀਬੀ ਜਿਹੜੀ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਗਰਲਜ਼ ਵਿੰਗ ਸੀ, ਬੀਬੀਆਂ ਦਾ ਵਿੰਗ ਸੀ, ਉਹਦੀ ਪ੍ਰਧਾਨ ਸੀ। ਇਹ ਜਿਹੜਾ ਇੱਕ ਮੋਰਚਾ ਪਾਣੀ ਦੀ ਟੈਂਕੀ ਦੇ ਉੱਤੇ ਸਿੱਖਾਂ ਦਾ ਸੀ, ਸਿੰਘਾਂ ਦਾ, ਉਸ ਦੀ ਜਿਹੜੀ ਹੈ ਇੰਚਾਰਜ ਬੀਬੀ ਸੀ। ਔਰ ਉਸ ਮੋਰਚੇ ਤੋਂ ਜੋ ਤੁਸੀਂ ਡੀਟੇਲ ਪੜ੍ਹਦੇ ਹੋ, ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀ ਫੌਜ ਦਾ, ਜਾਂ ਜਿਹੜੇ ਉਹ ਨਹੀਂ ਵੜ ਸਕੇ ਉੱਥੋਂ ਫਾਇਰਿੰਗ ਸੀ। ਇਹ ਬੀਬੀ ਉਪਕਾਰ ਕੌਰ ਜਿਹੜੀ ਹੈ ਜੂਝਦੀ ਹੋਈ ਸ਼ਹੀਦ ਹੋਈ। ਸੋ ਸਿੰਘਾਂ ਦੇ ਨਾਲ ਸਿੰਘਣੀਆਂ ਨੇ ਬਹਾਦਰੀ ਦੇ ਵਿੱਚ ਵੀ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਇਆ। ਇਸੇ ਤਰ੍ਹਾਂ ਬੀਬੀ ਪਰਮਜੀਤ ਕੌਰ, ਇਹ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹਰਮਿੰਦਰ ਸਿੰਘ ਸੰਧੂ, ਉਹਨਾਂ ਦੀ ਸਿੰਘਣੀ ਸੀ। ਔਰ ਬੀਬੀ ਪਰਮਜੀਤ ਕੌਰ ਵੀ, ਜਿਵੇਂ ਮੈਂ ਪੜ੍ਹਿਆ ਕਿ ਸਟੇਨ ਗਨ ਨੂੰ ਮੈਨੇਜ ਕਰਦੇ ਸੀ, ਜਾਂ ਇਹਨਾਂ ਨੇ ਵੀ ਜੂਝ ਕੇ ਸ਼ਹੀਦੀ ਪਾਈ। ਔਰ ਇੱਕ ਪਰਿਵਾਰ ਜਿਨ੍ਹਾਂ ਨੂੰ ਮੌਕਾ ਸੀ ਕਿ ਉਹ ਚਲੇ ਜਾਂਦੇ, ਉਹਨਾਂ ਦੀਆਂ ਬੱਚੀਆਂ 2, ਵਾਹਿਗੁਰੂ ਕੌਰ 6 ਸਾਲ ਦੀ ਔਰ ਸਤਨਾਮ ਕੌਰ 8 ਸਾਲ ਦੀ, ਉਹ ਸਿੰਘ ਸਨ ਜਿਹੜਾ ਭਾਈ ਮੋਹਰ ਸਿੰਘ, ਉਹਨਾਂ ਦੇ ਬੱਚੇ ਭਾਈ ਮੋਹਰ ਸਿੰਘ, ਉਹਨਾਂ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ, ਔਰ ਉਹਨਾਂ ਦੀਆਂ ਇਹ 2 ਬੱਚੀਆਂ ਵਾਹਿਗੁਰੂ ਕੌਰ ਤੇ ਸਤਨਾਮ ਕੌਰ। ਇਹ ਵੀ ਜਿਨ੍ਹਾਂ ਜਿਹੜੇ ਦਮਦਮੀ ਟਕਸਾਲ ਤੋਂ ਜਿਨ੍ਹਾਂ ਨੇ ਜਿਹੜਾ ਉਹ ਸਿੱਖੀ ਵੱਲ ਜਿਹੜਾ ਮੋੜ ਹੈ ਇਸ ਪਾਸੇ ਉਹਨਾਂ ਨੂੰ ਜਿਹੜਾ ਇਸ ਪਾਸੇ ਤੁਰਿਆ ਟਕਸਾਲ ਦੀ ਅਗਵਾਈ ਥੱਲੇ। ਇਹ ਛੋਟੀਆਂ ਬੱਚੀਆਂ ਨੇ ਵੀ ਸ਼ਹਾਦਤ ਨਾਲ ਪਾ ਕੇ ਇਹ ਦੱਸ ਦਿੱਤਾ ਹੈ। ਹਾਲਾਂ ਉਹਨਾਂ ਦੇ ਕੋਲ ਚੋਇਸ ਸੀ ਕਿ ਭਾਈ ਜੇ ਸਾਡੇ ਬੀਤੇ ਇਤਿਹਾਸ 'ਚ 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨੇ ਸ਼ਹੀਦੀ ਜਾਮ ਪੀਤੇ ਸੀ, ਤੇ ਇਸ ਜੂਨ 84 ਦੇ ਘੱਲੂਘਾਰੇ 'ਚ ਵੀ ਵਾਹਿਗੁਰੂ ਕੌਰ ਤੇ ਸਤਨਾਮ ਕੌਰ 6 ਤੇ 8 ਸਾਲ ਦੀਆਂ ਬੱਚੀਆਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਨੇ। ਸੋ ਅਸੀਂ ਇਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ। ਔਰ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਇਸ ਵੇਲੇ ਇਹਦੇ ਬਾਵਜੂਦ ਕਿ ਬਹੁਤ ਸਾਰਾ ਇਸ ਦੌਰ 'ਚ ਘੱਲੂਘਾਰੇ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਗਿਆ, ਸਿੱਖਾਂ ਨੂੰ ਦਹਿਸ਼ਤਗਰਦ ਪਾਕਿਸਤਾਨ ਨਾਲ ਜੋੜ ਕੇ ਔਰ ਹੋਰ ਕਈ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਰ ਚੜ੍ਹਦੇ ਸੂਰਜ ਜਿੱਥੇ ਜੂਨ 84 ਦੇ ਘੱਲੂਘਾਰੇ ਦੇ ਜ਼ੁਲਮ ਸਾਹਮਣੇ ਆ ਰਹੇ ਨੇ, ਉੱਥੇ ਨਾਲ ਦੀ ਨਾਲ ਜਿਹੜਾ ਸਿੰਘਾਂ ਦੀਆਂ ਕੁਰਬਾਨੀਆਂ ਵੀ ਜਿਹੜੀਆਂ ਨੇ ਉਹ ਹਾਈਲਾਈਟ ਹੋ ਰਹੀਆਂ। ਔਰ ਇਸ ਸਾਰੇ ਦੇ ਵਿੱਚ ਬਰਾਬਰ ਕਰੋਨਾ ਦਾ ਕਹਿਰ ਵੀ ਨਾਲ ਦੀ ਨਾਲ ਚੱਲ ਰਿਹਾ, ਉਹਦਾ ਵੀ ਅਸੀਂ ਜ਼ਰੂਰ, ਮੈਂ ਵੇਰਵੇ ਤੇ ਨਹੀਂ ਜਾਵਾਂਗਾ। ਟੋਟਲ ਜਿਹੜੇ ਇਸ ਵੇਲੇ ਕੇਸ ਨੇ 6,06,30,069 ਨੇ, ਔਰ ਦੁਨੀਆ ਦੇ ਵਿੱਚ ਟੋਟਲ ਡੈਥ ਜਿਹੜੀਆਂ ਨੇ ਉਹ 3,99,579, ਔਰ ਅਮਰੀਕਾ ਦੇ ਵਿੱਚ 1,09,09,779 ਟੋਟਲ ਕੇਸ ਨੇ, ਔਰ 1,09,409 ਮੌਤਾਂ ਨੇ। ਭਾਰਤ ਜਿੱਥੇ ਹਰ ਬਿਮਾਰੀ ਦਾ ਇਲਾਜ ਗਊ ਮੂਤਰ ਨੂੰ ਦੱਸਿਆ ਜਾ ਰਿਹਾ ਹੈ, ਬੜੀ ਤੇਜ਼ੀ ਨਾਲ ਪਿਛਲੇ 24 ਘੰਟੇ ਦੇ ਵਿੱਚ ਕੇਸਾਂ ਦੀ ਇਹਦੇ ਵਿੱਚ ਵਾਧਾ ਹੋਇਆ।
24,772 ਟੋਟਲ ਭਾਰਤ ਦੇ ਵਿੱਚ ਕੇਸ ਨੇ। ਦੁਨੀਆ 'ਚ ਭਾਰਤ 7ਵੇਂ ਨੰਬਰ ਤੇ ਹੈ ਜੀ ਔਰ 6,312 ਮੌਤਾਂ ਨੇ। ਪਾਕਿਸਤਾਨ ਦੇ ਵਿੱਚ ਵੀ ਪਿਛਲੇ 24 ਘੰਟੇ 'ਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਕੇਸਾਂ 'ਚ। ਇਸ ਵੇਲੇ ਪਾਕਿਸਤਾਨ 'ਚ ਕੇਸਾਂ ਦੀ ਗਿਣਤੀ ਚੀਨ ਨਾਲੋਂ ਜ਼ਿਆਦਾ ਹੋ ਗਈ ਹੈ। 85,264 ਟੋਟਲ ਕੇਸ ਨੇ ਔਰ 1,770 ਜਿਹੜੀਆਂ ਨੇ ਕੁੱਲ ਡੈਥਸ ਨੇ। ਸੋ ਇਸ ਸਾਰੇ ਦੇ ਨਾਲ ਮੈਂ ਘੜੀਵਾਲ ਦੇਖ ਰਿਹਾ ਅਮਰੀਕਾ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਪਹਿਲੇ ਡਿਫੈਂਸ ਸੈਕਟਰੀ ਬਣੇ ਉਹਨਾਂ ਨੇ ਕਾਫੀ ਜ਼ੋਰਦਾਰ ਸਟੇਟਮੈਂਟ ਦਿੱਤੀ ਹੈ। ਜੇਮਸ ਮੈਟਿਸ ਇਹ ਖੁਦ ਵੀ ਜਿਹੜੇ ਨੇ ਮੈਰੀਨ ਦੇ ਜਨਰਲ ਸੀ, ਬੜੇ ਡਿਸਟਿੰਗੁਇਸ਼ਡ, ਔਰ ਉਹਨਾਂ ਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਨੂੰ ਤੋੜਨਾ ਚਾਹੁੰਦੇ ਨੇ। ਹੀ ਇਜ਼ ਅ ਥ੍ਰੈਟ ਟੂ ਦਾ ਕਨਸਟੀਟਿਊਸ਼ਨ। ਇਹ ਬੜੀ ਜ਼ੋਰਦਾਰ ਸਟੇਟਮੈਂਟ ਹੈ। ਹਾਲਾਂਕਿ ਪਹਿਲੇ ਉਹਨਾਂ ਦੇ ਡਿਫੈਂਸ ਸੈਕਟਰੀ ਰਹੇ, ਹੁਣ ਜਿਹੜਾ ਡਿਫੈਂਸ ਸੈਕਟਰੀ ਆ ਉਹਨਾਂ ਨੇ ਕਿਹਾ ਜੀ ਅਸੀਂ ਫੌਜ ਨਹੀਂ ਲਿਆਵਾਂਗੇ। ਪਰ ਜੇਮਸ ਮੈਟਿਸ ਜਿਹੜੇ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਸੀ ਪਹਿਲਾਂ, ਉਸ ਤੋਂ ਬਾਅਦ ਉਹ ਚੁੱਪ ਬੈਠੇ ਸੀ, ਪਰ ਉਹਨਾਂ ਦਾ ਇਹ ਕਹਿਣਾ ਕਿ ਭਾਈ ਇਹ ਤਾਂ ਕਨਸਟੀਟਿਊਸ਼ਨ ਨੂੰ ਚੈਲੰਜ ਕਰ ਰਹੇ ਨੇ। ਇਹ ਬਹੁਤ ਜਿਹੜੀ ਹੈ ਪਾਵਰਫੁਲ ਸਟੇਟਮੈਂਟ ਹੈ। ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕੀ ਹੈ। ਜਦੋਂ ਕਿ ਵਾਈਟ ਹਾਊਸ ਨੇ ਸਟੇਟਮੈਂਟ 'ਚ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਅਮਰੀਕਾ ਦੇ ਵਿੰਸਟਨ ਚਰਚਲ ਨੇ। ਕਿ ਜਿਵੇਂ ਚਰਚਲ ਨੇ ਇੰਗਲੈਂਡ ਦੇ ਵਿੱਚ ਸੈਕੰਡ ਵਰਲਡ ਵਾਰ ਜਿੱਤ ਕੇ ਦਿੱਤੀ ਸੀ, ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਵੀ ਵਿੰਸਟਨ ਚਰਚਲ ਦਾ ਕੀ ਰੋਲ ਸੀ ਜਾਂ ਇਹਨਾਂ ਦਾ ਕੀ ਹੈ। ਪਰ ਜਿੱਥੇ ਭਾਰਤ ਦੇ ਹਿੰਦੂਤਵੀ ਹਾਕਮਾਂ ਦੇ ਦਬਾਅ ਥੱਲੇ ਇੰਸਟਾਗ੍ਰਾਮ ਜਾਂ ਟਵਿੱਟਰ ਜਾਂ ਸਨੈਪਚੈਟ ਉਹਨਾਂ ਨੇ ਸਿੱਖਾਂ ਦਾ ਕਈ ਕੁਝ ਬਲੌਕ ਕੀਤਾ ਇਹਨਾਂ 2-3 ਮਹੀਨੇ 'ਚ। ਔਰ ਈਵਨ ਅਮਰੀਕਾ ਦੇ ਵਿੱਚ ਜਿਹੜਾ ਅੱਜ ਜਿਹੜਾ ਸਨੈਪਚੈਟ ਨੇ ਵੀ ਕਿਹਾ ਕਿ ਵੀ ਉਹ ਪ੍ਰੈਜ਼ੀਡੈਂਟ ਟਰੰਪ ਦੀਆਂ ਟਵੀਟਸ ਨੂੰ ਪ੍ਰਮੋਟ ਨਹੀਂ ਕਰਨਗੇ ਕਿਉਂਕਿ ਇਹ ਇਨਸਾਈਟ ਕਰਦੇ ਨੇ ਰੇਸ਼ੀਅਲ ਵਾਇਲੈਂਸ। ਤੇ ਟਵਿੱਟਰ ਨੇ ਵੀ ਪਲੇਸਡ ਫੈਕਟ ਚੈੱਕ ਦੇ ਥੱਲੇ ਇਹਨਾਂ ਨੂੰ ਲਿਆਂਦਾ ਹੈ ਔਰ ਉਹਨਾਂ ਨੇ ਇਸ ਸਾਰੇ ਦੇ ਵਿੱਚ ਜ਼ਾਹਿਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਇੱਕ ਆਰਡਰ ਵੀ ਲਿਆਏ ਨੇ ਸੋਸ਼ਲ ਮੀਡੀਆ ਦੇ ਖਿਲਾਫ। ਪਰ ਇੱਕ ਗੱਲ ਇਸ ਸਾਰੇ ਚੋਂ ਜ਼ਰੂਰ ਨਿਕਲਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਜਿਹੜਾ ਉਹ ਦਬਾਅ ਬਣਾਇਆ ਜਾਂਦਾ ਹੈ। ਉਹ ਮਿਸਟਰ ਜ਼ਕਰਬਰਗ ਹੋਏ, ਕਿ ਉਹਨਾਂ ਦਾ ਨਾਮ ਹੈ ਜਿਹੜਾ ਫੇਸਬੁੱਕ ਦਾ ਮਾਲਕ ਹੈ, ਸ਼ਾਇਦ ਜ਼ਕਰਬਰਗ ਹੀ ਹੈ, ਜਿਹਨੂੰ ਸਪੈਸ਼ਲੀ ਮੋਦੀ ਮਿਲ ਗਿਆ ਸੀਗਾ ਸੈਨੋਜ਼ੇ 'ਚ। ਔਰ ਇਹਦੇ ਨਾਲ ਨਾਲ ਜਿਹੜਾ ਮੈਂ ਇੱਕ ਇਹਦੇ 'ਚ ਜ਼ਰੂਰ ਭੈਣ ਜੀ ਅਮਨਜੋਤ ਕੌਰ ਉਹਨਾਂ ਦੀਆਂ ਲਿਖਤ ਦੇ ਬਾਰੇ ਡਿਟੇਲ ਸੀ, ਮੈਂ ਉਹਦੀ ਜਸਟ ਤਾਂ ਡਿਸਕਸ ਕਰ ਲਈ ਹੈ। ਪਰ ਉਹਨਾਂ ਨੇ ਜਿਹੜਾ ਸੈਲੀਬ੍ਰੇਸ਼ਨ ਦਿੱਤੀ ਹੈ ਕਿ ਕਿਵੇਂ ਇਸ ਵਾਰ ਸਿੱਖਾਂ ਨੇ ਫਤਹ ਹਾਸਲ ਕੀਤੀ ਹੈ ਇਸ ਸਾਰੇ ਘੱਲੂਘਾਰੇ 'ਚ। ਉਹਨਾਂ ਨੇ ਕਿਹਾ ਕਿ while it may not mean much in real life, present focus on justice or even in long run, but it is amazing how never forget 1984 trended on Twitter in USA, UK, Canada and briefly even in India today. ਉਹਨਾਂ ਨੇ ਕਿਹਾ ਵੀ ਕਿਵੇਂ ਇਹ ਜਿਹੜਾ ਬਿਲਕੁਲ ਜਿਹੜਾ ਟ੍ਰੈਂਡ ਕਰ ਰਿਹਾ ਸੀ। It was great how Sikh MPPs from UK and Canada tweeted about it on their official accounts without mincing any words, especially thanks to Jagmeet Singh, Tanmanjeet Singh Tesi, Preet Gill, Gurratan Singh. इन्होंने ने बढ़िया जबरदस्त ट्वीट की हैं। But even more amazing was how some internationally popular Sikh origin top business tycoons, best-selling poets, YouTube stars, musicians, artists like Rupi Kaur, Lily Singh, Nav Patia also tweeted about 36th anniversary of Indian Army assault on Darbar Sahib without using Indian state language, without blaming Sikhs, and called it Sikh genocide as it is and helped trend. Never forget. उन्होंने कहा जी ये सारे ऐसी बड़े बड़े टाइकून, बिजनेसमैन, YouTube स्टार और उन्होंने सारे ने भी never forget 1984 ਨੂੰ ट्रेंड करवाया क्योंकि उन्होंने अपने ट्वीट किए। It was also heartening to see some Hindus and Muslims join this trend and remember condemn 1984 Sikh general। उन्होंने कहा जी इस बार खुशी की गल है कि कुछ हिंदुओं और मुसलमानों ने भी इसको ज्वाइन किया है। One Hindu lady surprised me and made me feel we can still take some Hindus on our side when she wrote a tweet saying, I am Hindu. I do not support attack on Golden Temple.
I condemn 1984 Sikh genocide and used hashtags like not in my name. ਉਹਨਾਂ ਨੇ ਵੀ ਇਹਨਾਂ ਨੇ ਕਿਹਾ ਜੀ ਅਸੀਂ ਨਹੀਂ ਬਿਲਕੁਲ ਇਹਦੇ ਨਾਲ, ਔਰ ਇਹ ਵੀ ਇੱਕ ਹੈਸ਼ਟੈਗ ਜਿਹੜਾ ਚੱਲਿਆ। Sikhs have shown great josh, tenacity in documenting and posting memorialized 1984 Sikh genocide. Instagram, YouTube, Facebook, Twitter, Quora, Rediff, TikTok. There is no platform where Sikhs have not posted on attacks on Darbar Sahib and atrocities of Indian Army. ये सारा ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ, ਇਸ ਵਾਰ ਜਿਹੜਾ ਸਾਰਾ ਟ੍ਰੈਫਿਕ ਹੈ ਉਹ ਸਿੱਖਾਂ ਦਾ ਹੀ ਹੈ। ਉਹਨਾਂ ਨੇ ਦੱਸ ਦਿੱਤਾ ਹੈ ਕਿ ਵੀ ਤੁਸੀਂ ਸਾਡੀ ਆਵਾਜ਼ ਬੰਦ ਨਹੀਂ ਕਰ ਸਕਦੇ। Sikhs have been unapologetic and ignored all trolling by Indian nationalists. It is amazing how this year Sikh celebrities also ignored Indian trolls and did not bother to edit their posts or give any explanation, justification or clarification like Sikhs used to do till this date. ਉਹਨਾਂ ਨੇ ਕਿਹਾ ਜੀ ਐ ਕਿਉਂ ਚੀਕਾਂ ਮਾਰਦੇ ਰਹੇ, ਪਰ ਸਿੱਖਾਂ ਨੇ ਕੋਈ ਐਕਸਪਲੇਨੇਸ਼ਨ ਵੀ ਨਹੀਂ ਦਿੱਤੀ। ਉਹਨਾਂ ਨੇ ਜਿਹੜਾ ਉਹ ਕਿਹਾ ਕਿ ਫਸਟ ਟਾਈਮ I have seen unapologetic remembrance of 1984 since last 20 years. Unapologetic comments from Sikh personalities. ਫਿਰ ਭੈਣ ਜੀ ਨੇ ਪੂਰੇ ਥੱਲੇ ਘੱਟੋ ਘੱਟ 20 ਲਿੰਕ ਦਿੱਤੇ ਨੇ ਕਿਵੇਂ unapologetic comment ਸਿੱਖਾਂ ਨੇ ਦਿੱਤੇ। ਔਰ ਉਹਨਾਂ ਨੇ ਜਿਹੜਾ it is amazing that word Operation Blue Star didn't trend at all, but never forget 1984 did, and Sikh celebrities, business tycoons especially living abroad non-Sikhs अभी आपकी किसी ने ब्लू स्टार इस्तेमाल नहीं किया है, and Indian Army invasion क्या है, और उन्होंने क्या कि भी उन्होंने क्या भी it has 80K tweets by now। क्योंकि 2-3 दिन पुरानी उन्होंने लिखा था कि 80,000 ट्वीट इधे उत्ते जड़े ने हुन तक आ चुके ने। Rather it seems Indian government was shocked to see this trend and tried to remove this from trending topics list by pressurizing Twitter कि भाई इन्हें घबरा गए कि उन्होंने ट्विटर तो हटवा दिता है, पर आज ट्विटर ने माफी मंगी है कि ਅਸੀਂ ਸਮਝਦੇ ਹਾਂ ਇਸੇ ਕੌਮ ਦੀ ਪੇਨ ਨੂੰ। ਔਰ in USA Twitter never forget 1984 trended unabated among top hashtag ਕਿ ਇਹਨਾਂ ਸਾਰਿਆਂ ਦੇ ਵਿੱਚ thanks to the organizations like WSO, Khalsa Aid, Khalada Mission, Your Seva, NSYF also for this trend and hashtag social media activism. Good to see so many verified blue tick accounts trending this. हिंदू तो भी ट्रोलर्स की तरह जाली आईडिया वाले नहीं ने, आइडेंटिफाइएबल ने, जिन्होंने कहा भी आ साडा एड्रेस है और ਅਸੀਂ ਇਹ ਆਵਾਜ਼ ਚੁੱਕ ਰਹੇ हैं इंडियन कॉम। और ਇਹਦੇ ਚ ਉਹਨਾਂ ਨੇ ਕਿਹਾ ਕਿ ਵੀ we have rattled Indians and reclaimed our narrative ਕਿ ਅਸੀਂ ਉਹਨਾਂ ਨੂੰ ਰੈਟਲ ਕਰ ਦਿੱਤਾ ਇੰਡੀਅਨਸ ਨੂੰ ਔਰ ਆਪਣਾ ਨੈਰੇਟਿਵ ਜਿਹੜਾ ਹੈ ਉਹਨੂੰ ਕਲੇਮ ਕੀਤਾ। we have shown we didn't buy their propaganda and all their attempts to blame, shame, gaslight us or cover up army, police, state atrocities failed. For 36 years, they called us terrorists and downplayed genocide, but it failed. K.S. Barad, Indira Gandhi, Rajiv Gandhi, K.P. Gill or Byan Singh were never accepted by Sikhs as icons. New generation also rejected them completely. बिल्कुल नवी जनरेशन ने भी कर दिता है इन्हों रिजेक्ट है सारे नु। Indian government lackeys are taken aback by research, documentation, artwork, books of Sikhs कि भी ये किथों कट लिया इन्हें सारा कुछ इन्ना कुछ जेड़ा है वो सामने आ गया। फिर उन्होंने कहा भी नवंबर 84 ਨੂੰ ਵੀ ਸਾਨੂੰ ਇਸ ਕਿਸਮ ਦਾ ਹੀ ਜੈਨੋਸਾਈਡ ਵਾਲੇ ਟ੍ਰੈਂਡ ਕਰਨੇ ਚਾਹੀਦੇ ਨੇ। ਔਰ ਇੱਕ ਹੋਰ ਪੋਜ਼ਿਟਿਵ ਮੂਵ ਉਹਨਾਂ ਨੇ ਕਿਹਾ ਕਿ ਕਾਰਵਾ ਮੈਗਜ਼ੀਨ ਨੇ ਇਸ ਵਾਰ ਇਨਸਾਫ ਜਥੇਬੰਦੀ ਦੇ ਕੰਮ ਨੂੰ ਰੈਕਗਨਾਈਜ਼ ਕੀਤਾ ਹੈ ਔਰ ਉਸ ਈਵਨ ਸੁਮੇਧ ਸੈਣੀ ਦੀਆਂ ਹਿਊਮਨ ਰਾਈਟਸ ਵਾਇਲੇਸ਼ਨ ਤੇ ਵੀ ਸਟੋਰੀ ਕੀਤੀ ਹੈ। ਆਊਟਲੁੱਕ ਮੈਗਜ਼ੀਨ ਤੋਂ ਬਾਅਦ ਕਾਰਵਾਨ ਇਹ ਪਹਿਲਾ ਮੇਨਸਟ੍ਰੀਮ ਇੰਗਲਿਸ਼ ਪ੍ਰਿੰਟ ਮੀਡੀਆ ਹੈ ਜਿਹਨੇ ਹਿਊਮਨ ਰਾਈਟਸ ਦੇ ਕੰਮ ਨੂੰ ਰੈਕਗਨਾਈਜ਼ ਕੀਤਾ ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਜਿਹੜਾ ਹੋਰ ਵੀ ਹੈ ਉਹਨਾਂ ਦੀ ਲਿਖਤ, ਪਰ ਮੈਂ ਹੁਣ ਇਸ ਤੋਂ ਅੱਗੇ ਨਹੀਂ ਜਾਵਾਂਗਾ। ਔਰ ਕਲੋਜ਼ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਲਿਖਤ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸਟੈਪ ਆਫ ਐਕਟਿਵਿਜ਼ਮ, ਐਕੈਡੈਮਿਕਸ, ਰਿਸਰਚਰਸ, not a single Sikh life or death should go unnoticed in any part of the world. We showed the resistance of memory, defiance in reclaiming narrative and telling world our stories and refusing to let anyone impose their propaganda on us. ਅਸੀਂ ਇਹਨਾਂ ਨੂੰ ਬੀਟ ਕੀਤਾ ਹੈ
ਇਹਨਾਂ ਦੇ ਪ੍ਰੋਪੇਗੈਂਡੇ ਨੂੰ ਰਿਜੈਕਟ ਕਰਕੇ ਅਸੀਂ ਵਾਪਸ ਆਏ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਹੁਣ ਜੋ ਕੁਝ ਵਾਪਰ ਰਿਹਾ ਹੈ ਇਹ ਵੀ ਜਿਹੜੇ ਨੇ ਅਪਲੋਡ ਕਰੋ ਇਹਨਾਂ ਸਾਰੇ ਹੀ ਫਾਰਮਸ ਦੇ ਉੱਤੇ ਔਰ ਫॉर द फर्स्ट टाइम इन मीडिया एंड ऑनलाइन I saw presser side totally eclipsed and on back foot. मजा है, मजा आ गया, खुशी हुई, रिलीफ मिला, शहीद have ultimately won. तो उन्होंने कहा कि भाई ये जड़ा पहली बार मीडिया ते ਅਸੀਂ ਦੇਖਿਆ ਕਿ ਜ਼ੁਲਮ ਕਰਨ ਵਾਲੇ बैक फुट ਤੇ ਨੇ ਉਹਨੇ ਸਵਾਦ ਲਿਆ ਦਿੱਤਾ ਹੈ और उन्होंने कहा भी अल्टीमेटली शहीद जितते ने सो मैं क्लोज करन तो पहला अपनी टैक्नीकल टीम ਨੂੰ ਕਹਾਂਗਾ ਕਿ ਤਨਮਨਜੀਤ ਸਿੰਘ ਢੇਸੀ ਉਹਨਾਂ ਦੀ ਜਿਹੜੀ ਲਗਭਗ 1.5-2 ਮਿੰਟ ਦੀ ਸਪੀਚ ਹੈ ਹਾਊਸ ਆਫ ਕਾਮਨਸ ਦੇ ਵਿੱਚ ਉਹਨੂੰ ਪਲੇ ਕਰ ਦੇ ਔਰ ਫਿਰ ਅਸੀਂ ਅਗਲਾ ਸੈਗਮੈਂਟ ਕਰਾਂਗੇ ਜੀ Tamarjeet Singh Desi. Thank you very much, Mr. Deputy Speaker. This week marks 36 years since then Indian Prime Minister Indira Gandhi ordered her abhorrent attack on the most revered Sikh shrine, the Golden Temple complex in Amritsar. It eventually led, under a media blackout, to the destruction of historic structures, the genocide of the Sikhs, and the burning of the Sikh reference library, and that is why Sikhs can never forget 1984. I'm sure the Leader of the House will agree with me that it's atrocious that many still struggle for justice, but perhaps he can also explain to me that why, despite recent revelations, why and given the huge demand from within the British Sikh community, and given the support of the Labour Party and other opposition parties, why has an independent inquiry into to establish the extent of the Thatcher government's involvement within that attack, why has that inquiry still not been held? And can we have a debate on that as well, please? Mr. Deputy Speaker, it is an important anniversary to remember. The question that he raises about a debate is one I think he could raise on an adjournment debate, but I have every confidence that Margaret Thatcher, one of the greatest leaders this country has ever had, would always have behaved properly. ਜੀ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖ ਲਈ ਹੈ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਸਾਰੇ ਜਿਹੜੇ ਅਹਿਮ ਇਸ਼ੂ ਸਨ ਪਹਿਲੇ ਸੈਗਮੈਂਟ ਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸੋ ਇੱਥੇ ਲੈਣੇ ਅਪਡੇਟ ਵੀਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ